ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨੋ ਦੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 21 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਤੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਪਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਦੁਨੀਆ ਜੋ ਆ ਉਹ ਪੋਪ ਫਰਾਂਸਿਸ ਉਹਨਾਂ ਨੂੰ ਟ੍ਰਿਬਿਊਟਸ ਪੇ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਸੇਂਟ ਪੀਟਰ ਸਕੁਅਰ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ। ਜੋ ਪੋਪ ਸੀਗੇ 88 ਸਾਲਾਂ ਦੇ ਸੀ। ਬਹੁਤ ਸਾਰੇ ਜਿਹੜੇ ਗਲੋਬਲ ਲੀਡਰਸ ਆ ਉਹਨਾਂ ਨੇ ਜੋ ਪ੍ਰੇਜ਼ ਕੀਤੀ ਆ ਫਰਾਂਸਿਸ ਦੀ, ਕਿਉਂਕਿ ਖਾਸ ਕਰਕੇ ਉਹ ਗਰੀਬਾਂ ਦੇ ਲਈ ਤੇ ਮਾਰਜਨਲਾਈਜ਼ ਪੀਪਲ ਦੇ ਲਈ ਖੜੇ ਹੈਗੇ ਆ। ਈਵਨ ਉਹਨਾਂ ਦਾ ਜਿਹੜਾ ਲਾਸਟ ਜਿਹੜਾ ਭਾਸ਼ਣ ਹੀ ਕਹਿ ਸਕਦੇ ਆ, ਜਦੋਂ ਉਹਨਾਂ ਨੇ ਐਡਰੈਸ ਕੀਤਾ ਉਹਦੇ ਵਿੱਚ ਉਹਨਾਂ ਨੇ ਗਾਜ਼ਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਰੁਕਣਾ ਚਾਹੀਦਾ ਹੈਗਾ। ਇਹ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਜ਼ੁਲਮ ਹੋ ਰਿਹਾ ਹੈਗਾ। 7:35 ਤੇ ਬਿਸ਼ਪ ਆਫ ਰੋਮ ਫਰਾਂਸਿਸ ਕਹਿੰਦੇ ਪਈ ਉਹ ਵਾਪਸ ਆਪਣੀ ਦੁਨੀਆ ਨੂੰ ਚਲੇ ਗਏ। ਇਹ ਜਿਹੜੇ ਉਹਨਾਂ ਦੇ ਫਾਲੋਅਰ ਆ ਵੈਟੀਕਨ ਦੇ ਵਿੱਚ ਕੈਰਡੀਨਲ ਕੈਬਿਨ ਫੈਰਲ, ਉਹਨਾਂ ਨੇ ਅਨਾਊਂਸ ਕੀਤਾ ਹੈਗਾ। ਕੈਰਡੀਨਲ ਫੈਰਲ ਹੁਣ ਡੀਫੈਕਟੋ ਐਡਮਿਨਿਸਟ੍ਰੇਟਰ ਬਣ ਗਏ ਹੈਗੇ ਪੋਪ ਦੀ ਜਗ੍ਹਾ ਦੇ ਉੱਤੇ, ਜੋ ਬਾਅਦ ਦੇ ਵਿੱਚ ਫਿਰ ਨੈਕਸਟ ਪੋਪ ਆ ਉਹ ਚੁਣਿਆ ਜਾਊਗਾ। ਈਸਟਰ ਦੀ ਸੈਲੀਬ੍ਰੇਸ਼ਨ ਚੱਲ ਰਹੀਆਂ ਸੀਆਂ ਜਿਸ ਟਾਈਮ ਦੇ ਉੱਤੇ ਪੋਪ ਫਰਾਂਸਿਸ ਦੀ ਜਿਹੜੀ ਮੌਤ ਹੋਈ ਹੈਗੀ ਆ। ਪੋਪ ਫਰਾਂਸਿਸ ਸਪੈਨਿਸ਼ ਮੂਲ ਦੇ ਸੀ। ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਬਹੁਤ ਸੀ, ਖਾਸ ਕਰਕੇ ਅਮਰੀਕਾ ਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਸੀ ਵੀ ਜੋ ਸਟਾਂਸ ਟਰੰਪ ਐਡਮਿਨਿਸਟ੍ਰੇਸ਼ਨ ਲੈ ਰਿਹਾ ਆ ਇਲੀਗਲ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ, ਉਹ ਸਹੀ ਨਹੀਂ ਹੈ। ਆਪਾਂ ਨੂੰ ਸਾਰਿਆਂ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਹੈਗੀ ਆ। ਸੋ ਉਹਨਾਂ ਨੇ LGBTQ ਰਾਈਟਸ ਦੀ ਵੀ ਜਿਹੜੀ ਗੱਲਬਾਤ ਕੀਤੀ ਸੀਗੀ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਈਟ ਹਾਊਸ ਦਾ ਜਿਹੜਾ ਈਸਟਰ ਐਗ ਰੋਲ ਪ੍ਰੋਗਰਾਮ ਹੁੰਦਾ ਉਹਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਜੋ ਅਮਰੀਕਾ ਦੇ ਜਿਹੜੇ ਫਲੈਗ ਹੈਗੇ ਆ ਉਹ ਹਾਫ ਸਟਾਫ ਹੋਣਗੇ ਇਨ ਆਨਰ ਆਫ ਪੋਪ ਫਰਾਂਸਿਸ। ਟਰੰਪ ਉਹਨਾਂ ਨੇ ਕਿਹਾ ਵੀ ਹੀ ਵਾਜ਼ ਏ ਗੁੱਡ ਮੈਨ। ਸੋ ਨੈਕਸਟ ਕੌਣ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਸਪੈਨਿਸ਼ ਮੂਲ ਦੇ ਪਹਿਲੇ ਪੋਪ ਸੀਗੇ ਉਹ ਜਿਹੜੇ ਕੈਥੋਲਿਕ ਆ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ। ਬਿਲਕੁਲ ਹਰਜੋਤ ਸਿੰਘ ਜੀ, ਇਹ ਇਹਨਾਂ ਦੇ ਜਿਹੜੇ ਕੈਥੋਲਿਕਸ ਦੇ ਕਹਿ ਸਕਦੇ ਵੀ ਇੱਕ ਧਾਰਮਿਕ ਗੁਰੂ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਦੇਖਿਆ ਜਾਂਦਾ ਸੀ। ਪੋਪ ਬਣਨ ਦਾ ਸਿਲਸਿਲਾ ਵੀ ਬੜਾ ਵੈਸੇ ਕਹਿ ਸਕਦੇ ਆ ਵੀ ਹਿਸਟੋਰਿਕ ਵੀ ਹੁੰਦਾ ਆ ਤੇ ਉਹਦੇ ਵਿੱਚ ਬੜੀ ਦਿਲਚਸਪੀ ਵੀ ਲੋਕਾਂ ਦੀ ਹੁੰਦੀ ਆ। ਹੁਣ ਦੁਨੀਆ ਭਰ ਤੋਂ ਇਹਨਾਂ ਨੇ ਵੈਟੀਕਨ ਦੇ ਵਿੱਚ ਸਾਰਿਆਂ ਨੂੰ ਸੱਦਣਾ, ਜਿਹੜੇ ਮੁਲਕਾਂ ਦੇ ਮੇਨ ਜਿਹੜੇ ਉਹ ਬੰਦੇ ਆ, ਫਿਰ ਅੰਦਰ ਜਿਹੜੀ ਸਰਬਸੰਮਤੀ ਇਹਨਾਂ ਨੇ ਕਰਨੀ ਆ। ਅਗਲਾ ਜਿਹੜਾ ਪੋਪ ਆ ਉਸ ਨੂੰ ਡਿਸਾਈਡ ਕਰਨ ਦੇ ਲਈ
ਇੱਕ ਇਹਨਾਂ ਦੀ ਚਿਮਨੀ ਹੁੰਦੀ ਹੈ ਜੀ, ਜਦੋਂ ਇਹ ਵਾਰਤਾਲਾਪ ਕਰਦੇ ਆ ਜੇ ਤਾਂ ਚਲੋ ਮਾਰਨਿੰਗ ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਇਹਨਾਂ ਨੇ ਨਵਾਂ ਪੋਪ ਸਿਲੈਕਟ ਤਾਂ ਕਰਨਾ ਹੀ ਆ। ਉਹ ਬੜਾ ਦਿਲਚਸਪ ਪੂਰਾ ਮਾਮਲਾ ਪ੍ਰੋਸੈਸ ਜਿਹੜਾ ਉਹ ਬਣ ਜਾਂਦਾ ਆ। ਤੇ ਚਿੱਠੀਆਂ ਕਹਿੰਦੇ ਵਿੱਚ ਪਰਚੀਆਂ ਲਿਖੀਆਂ ਜਾਂਦੀਆਂ ਆ। ਪਰਚੀਆਂ ਦੇ ਵਿੱਚ ਜਦੋਂ ਕਿਸੇ ਦੀ ਬਹੁਮਤ ਆ ਜਾਂਦੀ ਹੈ ਜਾਂ ਸਰਬਸੰਮਤੀ ਜਿੰਨੀ ਦੇਰ ਤੱਕ ਨਹੀਂ ਹੁੰਦੀ, ਉਨੀ ਦੇਰ ਤੱਕ, ਉਨੇ ਦਿਨ ਤੱਕ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ, ਲੋਕ ਲਾ ਦਿੱਤਾ ਜਾਂਦਾ। ਕਹਿੰਦੇ ਵੀ ਹੁਣ ਤੁਹਾਨੂੰ ਸਰਬਸੰਮਤੀ ਕਰਕੇ ਹੀ ਬਾਹਰ ਜਿਹੜਾ ਉਹ ਨਿਕਲਣਾ ਪੈਣਾ ਆ। ਤੇ ਫਿਰ ਜੇ ਚਿੱਟੇ ਰੰਗ ਦਾ ਧੂੰਆਂ ਕਹਿੰਦੇ ਆ ਵੀ ਸ਼ਾਇਦ ਜਦੋਂ ਨਿਕਲਦਾ ਹੈ ਤਾਂ ਉੱਥੋਂ ਇਹ ਪਤਾ ਲੱਗਦਾ ਆ ਵੀ ਹਾਂ ਵੀ ਅਗਲਾ ਸ਼ਾਇਦ ਇਹਨਾਂ ਨੇ ਪੋਪ ਜਿਹੜਾ ਉਹ ਸਿਲੈਕਟ ਕਰ ਲਿਆ ਆ। ਸੋ ਆਉਂਦੇ ਦਿਨਾਂ ਦੇ ਵਿੱਚ ਵੈਟੀਕਨ ਦੇ ਵਿੱਚ ਇੱਕ ਇਸ ਐਂਗਲ ਤੋਂ ਵੀ ਜਿਹੜੀ ਦਿਲਚਸਪੀ ਆ ਲੋਕਾਂ ਦੀ ਜਿਹੜੀ ਉਹ ਬਣੇਗੀ। 2013 ਦੇ ਵਿੱਚ ਅਰਜਨਟੀਨਾ ਦੇ ਜੰਮੇ ਜਦੋਂ ਇਹ ਜੰਮੇ ਸੀ ਇਹਨਾਂ ਦਾ ਨਾਮ ਹੋਰਜੇ ਮਾਰੀਓ ਬਰਗੀਲੀਓ ਇਹਨਾਂ ਦਾ ਨਾਮ ਸੀਗਾ। ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਜਿਹੜਾ ਆ ਪੋਪ ਫਰਾਂਸਿਸ ਕਰਕੇ ਜਿਹੜਾ ਆ ਉਹ ਸਿਲੈਕਟ ਕੀਤਾ ਸੀ। ਬੈਨੇਡਿਕਟ ਇਹਨਾਂ ਤੋਂ ਪਹਿਲਾਂ ਜਿਹੜੇ ਪੋਪ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੱਸਿਆ ਪਿਛਲੇ ਕਈ ਮਹੀਨਿਆਂ ਤੋਂ ਹੀ ਕਹਿ ਸਕਦੇ ਆ ਵੀ ਇਹ ਇਸ ਮੌਕੇ ਜਿਹੜੇ ਉਹ ਬਿਮਾਰ ਜਿਹੜੇ ਉਹ ਚੱਲ ਰਹੇ ਸੀ। 88 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਦੇਹਾਂਤ ਹੋਇਆ ਹੈਗਾ ਆ। ਸੋ ਉਹ ਤਾਂ ਜਦੋਂ ਜਿੱਦਾਂ ਤੁਸੀਂ ਕਿਹਾ ਵੀ ਟਰੰਪ ਹੁਣਾਂ ਨੇ ਤਾਂ ਕਾਫੀ ਪ੍ਰਸ਼ੰਸਾ ਜਿਹੜੀ ਉਹਨਾਂ ਦੀ ਕੀਤੀ ਆ, ਪਰ ਟਰੰਪ ਹੁਣਾਂ ਦੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਈ ਨੀਤੀਆਂ ਦੇ ਉਲਟ ਪੋਪ ਫਰਾਂਸਿਸ ਜਿਹੜੇ ਉਹ ਬੋਲਦੇ ਵੀ ਰਹੇ ਆ। ਕਈ ਵਾਰੀ ਇਹਨਾਂ ਨੂੰ ਵੀ ਇੱਥੋਂ ਦੇ ਲੋਕਾਂ ਦਾ ਇਸ ਗੱਲ ਤੋਂ ਗੁੱਸਾ ਕਹਿ ਲਓ ਜਾਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਪਈਆਂ ਸੀ ਵੀ ਤੁਸੀਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਗੱਲਬਾਤ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਉਹ ਨਹੀਂ ਕਰੋ। ਸੋ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜੇ ਆਪਾਂ ਸਿੱਖਾਂ ਨੂੰ ਆਪਣੇ ਬਰਾਬਰ ਦੇ ਉੱਤੇ ਇਸ ਅਹੁਦੇ ਦਾ ਦੇਖਣਾ ਹੋਵੇ ਤਾਂ ਸ਼ਾਇਦ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਇੱਕ ਉਹਨਾਂ ਦੇ ਇਹਨਾਂ ਦੇ ਜਿਹੜੇ ਧਾਰਮਿਕ ਗੁਰੂ ਤੇ ਆਪਣੇ ਜਿੱਦਾਂ ਇੱਕ ਧਾਰਮਿਕ ਰਹਿਬਰ ਜਾਂ ਕੌਮ ਨੂੰ ਮੋਹਰੇ ਜਿਹੜੇ ਚਲਾਉਣ ਵਾਲੇ ਜਿਹੜੇ ਉਸ ਬਰਾਬਰ ਜਿਹੜੇ ਹੋ ਜਾਂਦੇ ਆ। ਇੱਥੇ ਇਹਨਾਂ ਨਾਲ ਆਪਾਂ ਨੂੰ ਸਿੱਖਾਂ ਨੂੰ ਇਹ ਵੀ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਆਪਾਂ ਕਈ ਵਾਰੀ ਉਸ ਅਹੁਦੇ ਦਾ ਉੱਥੇ ਬੈਠੇ ਲੋਕਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਗੱਲਾਂ ਕਰਦੇ ਆ। ਪਰ ਇੱਕ ਕੌਮ ਦੇ ਰਹਿਬਰ ਦੇ ਤੌਰ ਦੇ ਉੱਤੇ ਉੱਥੇ ਜਿਹੜੇ ਬਿਰਾਜਮਾਨ ਨੇ ਜਥੇਦਾਰ ਸਾਹਿਬਾਨ ਜਾਂ ਜਿਹੜੇ ਵੀ ਉੱਥੇ ਅਹੁਦੇਦਾਰ ਹੁੰਦੇ ਆ, ਉਹਨਾਂ ਨੂੰ ਉਸ ਕੌਮ ਦੇ ਪ੍ਰਤੀ ਸੱਚੀ ਨਿਸ਼ਠਾ ਦੇ ਨਾਲ ਕੰਮ ਕਰਨ ਦੀ ਵੀ ਜਿਹੜੀ ਜ਼ਰੂਰਤ ਆ। ਤੇ ਇਹ ਵੀ ਚੀਜ਼ ਜਿਹੜੀ ਇੱਕ ਪੈਰਲਲੀ ਕੰਪੇਅਰ ਕਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕੈਨੇਡਾ ਦੇ ਆ, ਉਹ ਖੁਦ ਕੈਥੋਲਿਕ ਹੈਗੇ ਆ। ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਭਈ ਜੋ ਪੋਪ ਫਰਾਂਸਿਸ ਸੀਗੇ ਉਹ ਬਹੁਤ ਹੀ ਵਧੀਆ ਇਨਸਾਨ ਸੀ। 2022 ਦੇ ਵਿੱਚ ਜਦੋਂ ਉਹ ਕੈਨੇਡਾ ਵਿਜ਼ਿਟ ਕੀਤੇ ਸੀ, ਉਹਨਾਂ ਨੇ ਇੰਡੀਜੀਨੀਅਸ ਲੋਕ ਜਿਹੜੇ ਉੱਥੇ ਦੇ ਓਰੀਜਨਲ ਲੋਕ ਹੈਗੇ ਆ, ਉਹਨਾਂ ਦੇ ਕੋਲੋਂ ਮਾਫੀ ਮੰਗੀ ਸੀ ਵੀ ਹਾਂ ਧੱਕੇ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜਾ ਕੈਥੋਲਿਕ ਬਣਾਇਆ ਗਿਆ ਸੀ। ਬਾਅਦ ਦੇ ਵਿੱਚ ਬਹੁਤ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਮਾਰਿਆ ਵੀ ਗਿਆ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਕਈਆਂ ਦੇ ਜਿਹੜੇ ਪਿੰਜਰ ਆ ਉਹ ਪੁਰਾਣੇ ਸਕੂਲਾਂ ਦੇ ਲਾਗਿਓਂ ਮਿਲੇ ਸੀਗੇ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਂਦੇ ਆ, ਆਪਾਂ ਮੁਲਕ ਦੇ ਵਿੱਚ ਵਾਪਸ ਪਰਤਦੇ ਜਾਈਏ, ਕੀ ਕੁਛ ਜਿਹੜਾ ਇੱਥੇ ਚੱਲ ਰਿਹਾ ਆ ਉਹਦੇ ਬਾਰੇ ਚਰਚਾ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਡਿਫੈਂਸ ਸਕੱਤਰ ਪੀਟ ਹੈਗਸੈਥ ਇੱਕ ਵਾਰੀ ਫੇਰ ਵਿਵਾਦਾਂ ਦੇ ਵਿੱਚ ਘਿਰ ਗਏ ਨੇ। ਇਸ ਵਾਰ ਕਹਿੰਦੇ ਵੀ ਦੂਜੀ ਸਿਗਨਲ ਚੈਟ ਦੇ ਵਿੱਚ ਯਮਨ ਦੀ ਸਟ੍ਰਾਈਕ ਦੀ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਸ਼ੇਅਰ ਕੀਤੀ ਸੀ, ਉਸ ਦਾ ਮਾਮਲਾ ਹੁਣ ਸਾਹਮਣੇ ਆ ਗਿਆ ਹੈਗਾ ਆ। ਸੋ ਡਿਫੈਂਸ ਸਕੱਤਰ ਪੀਟ ਹੈਗਸੈਥ ਜੋ ਕਿ ਅਲਕੋਹਲਿਕ ਕਿਸੇ ਟਾਈਮ ਦੇ ਉੱਤੇ ਜਿਹੜੇ ਉਹ ਰਹੇ ਆ, ਉਹਨਾਂ ਨੇ ਕਹਿੰਦੇ ਵੀ ਇੱਕ ਹੋਰ ਸਿਗਨਲ ਮੈਸੇਜਿੰਗ ਚੈਟ ਜਿਹੜਾ ਉਹ ਬਣਾਇਆ ਸੀ, ਜਿਸ ਦੇ ਵਿੱਚ ਉਹਦੀ ਆਪਣੀ ਘਰ ਵਾਲੀ, ਉਹਦਾ ਜਿਹੜਾ ਭਰਾ ਆ ਉਹ ਸ਼ਾਮਲ ਸੀ। ਤੇ ਉਹੀ ਮਾਰਚ ਦੀ ਜਿਹੜੀ ਮਿਲਟਰੀ 에ਅਰ ਸਟ੍ਰਾਈਕ ਆ ਯਮਨ ਦੇ ਉੱਤੇ ਹਾਊਥੀ ਮਿਲੀਟੈਂਟਸ ਦੀ, ਉਹ ਇੱਕ ਹੋਰ ਚੇਨ ਦੇ ਵਿੱਚ ਉਹਨਾਂ ਨੇ ਜਿਹੜੀ ਸ਼ੇਅਰ ਆ ਉਹ ਕਰ ਦਿੱਤੀ ਸੀ। ਨਿਊਯਾਰਕ ਟਾਈਮਜ਼ ਨੇ ਇਸ ਬਾਰੇ ਜਿਹੜਾ ਆ ਉਹ ਹੁਣ ਰਿਪੋਰਟ ਕੀਤਾ ਹੈਗਾ ਆ। ਇਹ ਕਮਰਸ਼ੀਅਲੀ ਅਵੇਲੇਬਲ ਐਪ ਹੈਗੀ ਆ ਸਿਗਨਲ ਚੈਟ, ਇਹ ਆਥੋਰਾਈਜ਼ ਨਹੀਂ ਕੀਤੀ ਹੈਗੀ। ਉਹਦਾ ਕਲਾਸੀਫਾਈਡ ਤੇ ਸੈਂਸਿਟਿਵ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਦੀ ਜਿਹੜੀ ਜਾਣਕਾਰੀ ਇੱਕ ਦੂਜੇ ਨਾਲ ਸ਼ੇਅਰ ਜਿਹੜਾ ਉਹ ਕਰਨ ਦੇ ਲਈ ਇੱਕ ਬੰਦਾ ਜੋ ਕਿ ਜਿਹਦੇ ਵਿੱਚ ਇਸ ਗਰੁੱਪ 'ਚ ਕਹਿੰਦੇ 13 ਜਾਣੇ ਸੀ, ਉਹਨਾਂ ਵਿੱਚੋਂ 13 ਚੋਂ ਇੱਕ ਜਾਣੇ ਨੇ ਕਨਫਰਮ ਕੀਤਾ ਆ ਇਸ ਚੈਟ ਦਾ ਜਿਹੜਾ ਨਾਮ ਡਿਫੈਂਸ ਟੀਮ ਹਡਲ ਕਰਕੇ ਜਿਹੜਾ ਉਹ ਰੱਖਿਆ ਗਿਆ ਸੀਗਾ। ਕਹਿੰਦੇ ਵੀ ਹੈਗਸੈਥ ਦੀ ਜਿਹੜੀ ਵਾਈਫ ਜਿਹਨਾਂ ਦਾ ਨਾਮ ਜੈਨੀਫਰ ਆ, ਇਹ ਸਾਬਕਾ ਫੌਕਸ ਨਿਊਜ਼ ਦੀ ਪ੍ਰੋਡਿਊਸਰ ਵੀ ਆ। ਉਹਦਾ ਭਰਾ ਫਿਲ ਹੈਗਸੈਥ, ਜਿਸ ਨੂੰ ਹੁਣ ਪੈਂਟਾਗਨ ਨੇ ਹਾਇਰ ਜਿਹੜਾ ਉਹ ਕਰ ਲਿਆ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ, ਉਹ ਲੀਅਜ਼ਾਨ
ਤੇ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਉਸ ਨੂੰ ਬਣਾਇਆ ਹੈਗਾ ਆ। ਤੇ ਡਿਫੈਂਸ ਸੈਕਟਰੀ ਦੇ ਨਾਲ ਬਹੁਤ ਵਾਰੀ ਉਸਨੇ ਟਰੈਵਲ ਕੀਤਾ ਹੈ ਤੇ ਹਾਈ ਲੈਵਲ ਮੀਟਿੰਗਸ ਜਿਹੜੀਆਂ ਉਹ ਵੀ ਅਟੈਂਡ ਕੀਤੀਆਂ ਆ। ਅੱਜ ਇੱਕ ਜਿਹੜਾ ਉਹ ਇਨਫੋਰਮੇਸ਼ਨ ਪਤਾ ਲੱਗ ਰਹੀ ਆ ਵੀ ਆਪਣੀ ਵਾਈਫ ਤੇ ਆਪਣੇ ਭਰਾ ਜੋ ਕਿ ਸਿਵਿਲੀਅਨਸ ਇੱਕ ਹਿਸਾਬ ਦੇ ਨਾਲ ਹੈਗੇ ਆ, ਉਹ ਡਿਫੈਂਸ ਦੇ ਨਾਲ ਉਹਨਾਂ ਦਾ ਸਿੱਧਾ ਜਿਹੜਾ ਉਹ ਲੈਣਾ ਦੇਣਾ ਨਹੀਂ ਆ, ਉਹਨਾਂ ਦੇ ਨਾਲ ਵੀ ਉਹ ਸੇਮ 에ਅਰ ਸਟ੍ਰਾਈਕ ਦੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੇ ਸ਼ੇਅਰ ਕੀਤੀ ਹੈਗੀ ਆ। ਸੋ ਇਹ ਬਾਰ-ਬਾਰ ਜਿਹੜੀ ਹਰਜੋਤ ਸਿੰਘ ਜੀ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ। ਇਸ ਦੇ ਨਾਲ ਜਿਹੜੇ ਪੀਟ ਹੈਗਸੈਟ ਆ ਉਹ ਲਗਾਤਾਰ ਉਹਨਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਥੋੜਾ ਜਿਹੜਾ ਉਹ ਔਖਾ ਹੁੰਦਾ ਜਿਹੜਾ ਉਹ ਨਜ਼ਰ ਆਊਗਾ। ਪਹਿਲੀ ਜਿਹੜੀ ਚੈਟ ਸੀਗੀ ਉਹ ਜਿਹੜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ ਉਹਨਾਂ ਦੇ ਦੁਆਰਾ ਜਿਹੜੀ ਉਹ ਬਣਾਈ ਗਈ ਸੀ, ਜਿਹਦੇ ਵਿੱਚ ਕਈ ਕੈਬਨਿਟ ਮਿਨਿਸਟਰ ਦੇ ਨਾਲ ਇੱਕ ਅਟਲਾਂਟਿਕ ਜਿਹੜੇ ਨਿਊਜ਼ ਏਜੰਸੀ ਆ ਉਸ ਦਾ ਜਿਹੜਾ ਐਡੀਟਰ ਇਨ ਚੀਫ ਜੈਫਰੀ ਗੋਲਡਬਰਗ ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਦੇ ਵਿੱਚ ਹੀ ਪਹਿਲਾ ਜਿਹੜਾ ਵਿਵਾਦ ਆ ਉਹ ਪਿਛਲੇ ਮਹੀਨੇ ਜਿਹੜਾ ਉਹ ਛਿੜਿਆ ਸੀਗਾ। ਤੇ ਹੁਣ ਇਹ ਨਵੀਂ ਚੀਜ਼ ਜਿਹੜੀ ਉਹ ਪਤਾ ਲੱਗੀ ਆ ਵੀ ਡਿਫੈਂਸ ਮਿਨਿਸਟਰ ਨੇ ਕੱਲਾ ਉਹਦੇ ਵਿੱਚ ਹੀ ਨਹੀਂ, ਇਨਫੈਕਟ ਉਹ ਇੱਕ ਹੋਰ ਸਿਗਨਲ ਗਰੁੱਪ ਦੇ ਵਿੱਚ ਵੀ ਸੇਮ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰ ਦਿੱਤੀ ਸੀਗੀ। ਜੀ, ਅਗਲੀ ਖਬਰ ਵੱਲ ਚਲੀਏ। ਉਹ ਸਟਾਕ ਮਾਰਕੀਟ ਨੂੰ ਲੈ ਕੇ ਆ, ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ। ਡਾਓ ਜੋਨ ਇੰਡਸਟਰੀਅਲ ਇੱਕ ਵਾਰੀ ਫੇਰ 1000 ਪੁਆਇੰਟ ਤੋਂ ਥੱਲੇ ਚਲੇ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੋ ਪਾਵਲ ਆ, ਜਰੋਮੀ ਪਾਵਲ, ਉਹਨਾਂ ਨੂੰ ਅਟੈਕ ਕੀਤਾ ਵੀ ਈਵਨ ਦੋ ਹੁਣ ਉਹ ਇੰਟਰਸਟ ਰੇਟ ਘਟਾ ਵੀ ਦੇਣ ਤੇ ਇਕੋਨਮੀ ਦੇ ਉੱਤੇ ਜਿਹੜਾ ਬੁਰਾ ਅਸਰ ਰਹੇਗਾ ਵੀ ਇਹ ਟੂ ਲੇਟ ਹੈਗਾ ਆ। ਸਟਾਕ ਅੱਜ ਸਵੇਰੇ ਇੱਕ ਵਾਰੀ ਫੇਰ ਡਾਊਨ ਗਏ ਆ। ਡਾਓ ਜੋਨ ਇੰਡਸਟਰੀਅਲ 1051.53 ਡਾਊਨ ਹੈ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ। S&P ਇੰਡੈਕਸ 2.8% ਡਾਊਨ ਗਿਆ ਤੇ ਨੈਸਡੈਕ ਦੇ ਜੋ ਕੰਪੋਜ਼ਿਟ ਆ ਉਹ 3.1% ਡਾਊਨ ਗਏ ਹੈਗੇ ਆ। ਸਾਰੇ ਹੀ ਜਿਹੜੇ ਵੱਡੀਆਂ 7 ਟੈਕ ਕੰਪਨੀਜ਼ ਹੈਗੀਆਂ, ਟੈਸਲਾ, ਇਨਵੀਡੀਆ, ਟੈਸਲਾ 7% ਡਾਊਨ ਆ, ਇਨਵੀਡੀਆ 5%, ਐਮਾਜ਼ੋਨ 4%, ਐਡਵਾਂਸ ਮਾਈਕਰੋ ਡਿਵਾਈਸਿਸ ਤੇ ਮੈਟਾ ਪਲੇਟਫਾਰਮ ਜਿਹੜਾ ਫੇਸਬੁੱਕ ਵਾਲਾ ਉਹ 3%, ਇਕਵਿਪਮੈਂਟ ਮੈਨੂਫੈਕਚਰਰ ਜੋ ਕੇਟਰਪਿਲਰ ਆ ਉਹ ਵੀ 3% ਡਾਊਨ ਹੈਗਾ ਆ। ਟਰੂਥ ਸੋਸ਼ਲ ਪੋਸਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੇਮ ਕੀਤਾ ਹੈਗਾ ਵੀ ਇਕੋਨਮੀ ਜਿਹੜੀ ਆ ਉਹ ਸਲੋ ਡਾਊਨ ਹੋ ਜਾਊਗੀ ਤਦ ਤੱਕ ਜਦੋਂ ਤੱਕ ਜੋ ਜਰੋਮੀ ਪਾਵਲ ਆ ਉਹਨਾਂ ਨੇ ਰੈਫਰ ਵੀ ਕੀਤਾ ਮਿਸਟਰ ਟੂ ਲੇਟ ਇਹ ਮੇਜਰ ਲੂਜ਼ਰ ਇੰਟਰਸਟ ਰੇਟ ਨਹੀਂ ਘਟਾਉਂਦੇ ਹੈਗੇ। ਸੋ ਇਹ ਤੋਂ ਬਾਅਦ ਜੋ ਸਟਾਕ ਮਾਰਕੀਟ ਆ ਇੱਕਦਮ ਫੇਰ ਥੱਲੇ ਨੂੰ ਜਾਣੀ ਜਿਹੜੀ ਸ਼ੁਰੂ ਹੋ ਗਈ ਹੈਗੀ ਆ। 3 ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ ਡਾਲਰ ਦੀ ਵੈਲਿਊ ਬਹੁਤ ਡਾਊਨ ਗਈ ਹੈਗੀ ਆ। ਕਹਿੰਦੇ 3 ਈਅਰ ਲੋ ਆ ਇਸ ਟਾਈਮ ਦੇ ਉੱਤੇ। ਸੋਨਾ ਜਿਹੜਾ ਉਹ ਅਸਮਾਨ ਨੂੰ ਚੜ੍ਹਦਾ ਜਾ ਰਿਹਾ। ਇਸ ਟਾਈਮ $3400 ਪਰ ਆਉਂਸ ਗੋਲਡ ਦੀ ਜਿਹੜੀ ਕੀਮਤ ਆ, ਸੋਨੇ ਦੀ ਕੀਮਤ ਹੈਗੀ ਆ। ਬਿਲਕੁਲ, ਸਟਾਕਸ ਦਾ ਤੇ ਸੋਨੇ ਦਾ ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਸਿੱਧਾ ਸੰਬੰਧ ਰਹਿੰਦਾ। ਜਦੋਂ ਲੋਕ ਦੋਨਾਂ ਨੇ ਸਾਰਿਆਂ ਨੇ ਜਿਹੜਾ ਹਰਜੋਤ ਸਿੰਘ ਜੀ ਵੀ ਮਨੀ ਜਿਹੜੇ ਇਨਵੈਸਟਰਸ ਉਹਨਾਂ ਨੇ ਸਪੈਂਡ ਕਰਨੀ ਹੁੰਦੀ ਆ, ਜਦੋਂ ਸਟਾਕਸ 'ਚ ਬਹੁਤਾ ਉਹਨਾਂ ਨੂੰ ਰਿਟਰਨ ਨਹੀਂ ਨਜ਼ਰ ਆਉਂਦਾ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਨੂੰ ਜਿਹੜੇ ਆ ਉਹ ਲੋਕ ਇਨਵੈਸਟ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ। ਰਾਸ਼ਟਰਪਤੀ ਟਰੰਪ ਨੇ ਖੁਦ ਜਰੋਮ ਪਾਵਲ ਨੂੰ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਜਿਹੜਾ ਉਹ ਲਾਇਆ ਸੀ। ਇਹਨਾਂ ਦੀ ਟਰਮ ਸ਼ਾਇਦ ਅਗਲੇ ਸਾਲ ਮੁੱਕਣੀ ਹੈਗੀ ਆ। ਇਕੋਨਮੀ ਨੂੰ ਲੈ ਕੇ ਹੁਣ ਜਿਹੜਾ ਧਿਆਨ ਸਾਰੇ ਰੱਖ ਰਹੇ ਆ, ਪਰ ਹੁਣ ਸਾਰੇ ਜਾਣੇ ਇਸ ਗੱਲ ਤੋਂ ਧਿਆਨ ਦਿਓ ਵੀ ਜੇ ਟਰੰਪ ਹੁਣੀ ਕਹਿੰਦੇ ਆ ਨਾ ਬਾਏ ਕਰ ਲਿਓ, ਫਿਰ ਮੈਨੂੰ ਲੱਗਦਾ ਬਾਏ ਕਰਨਾ ਚਾਹੀਦਾ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਇਨਸਾਈਡਰ ਟ੍ਰੇਡਿੰਗ ਦਾ ਜਿਹੜਾ ਰੌਲਾ ਆ ਉਹ ਪੈ ਗਿਆ ਸੀਗਾ। ਜਦੋਂ ਪਿਛਲੀ ਵਾਰੀ ਇਦਾਂ ਹੀ ਮਾਰਕੀਟਾਂ ਡਿੱਗੀਆਂ ਸੀਗੀਆਂ, ਕਹਿੰਦੇ ਵੀ ਗੁੱਡ ਟਾਈਮ ਟੂ ਬਾਏ, ਤੇ ਬਾਅਦ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਮੁਨਾਫਾ ਹੋਇਆ ਸੀ। ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਆ, ਇਹ ਤੁਹਾਨੂੰ ਅਸੀਂ ਪਾਸਟ ਜਿਹੜਾ ਉਹ ਦੱਸ ਰਹੇ ਹਾਂ ਵੀ ਇਦਾਂ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਧਿਆਨ ਦੇਣਾ ਚਾਹੀਦਾ ਹੈ ਟਰੰਪ ਹੁਣਾਂ ਦੀ ਗੱਲ ਦੇ ਉੱਤੇ ਵੀ ਗਾਂ ਜਿਹੜਾ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਕਿੱਦਾਂ ਦਾ ਇਸ਼ਾਰਾ ਜਿਹੜਾ ਉਹ ਇਸ ਦੇ ਵਿੱਚ ਕਰਦੇ ਹੈਗੇ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਵੱਧਦੇ ਜਾਈਏ। ਟੈਰਿਫ ਵਾਰ ਦੇ ਦੌਰਾਨ ਚਾਈਨਾ ਜਿਹੜਾ ਆ ਹੁਣ ਦੂਜੇ ਮੁਲਕਾਂ ਨੂੰ ਆਪਣੇ ਖੇਮੇ ਦੇ ਵਿੱਚ ਅਮਰੀਕਾ ਦੇ ਉਲਟ ਲਿਆਉਣ ਦੀ ਲਗਾਤਾਰ ਜਿਹੜੀ ਕੋਸ਼ਿਸ਼ ਕਰ ਰਿਹਾ ਆ। ਜਿੱਥੇ ਸ਼ੀ ਜਿਨਪਿੰਗ ਉਹ ਬਹੁਤ ਸਾਰੇ ਮੁਲਕਾਂ ਦੇ ਦੌਰੇ ਦੇ ਉੱਤੇ ਲਗਾਤਾਰ ਜਾ ਰਿਹਾ ਆ। ਵੀਅਤਨਾਮ ਨੂੰ ਆਪਣੇ ਨਾਲ ਮਿਲਾਉਣ ਦੀ ਜਿਹੜੀ ਉਸਦੀ ਕੋਸ਼ਿਸ਼ ਸੀ। ਅੱਜ ਉਹਨਾਂ ਨੇ ਬਾਕੀ ਮੁਲਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਹਿੰਦੇ ਵੀ ਯੂਐਸ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਸ ਟੈਰਿਫ ਵਾਰ ਦੇ ਵਿੱਚ ਆਪਣਾ ਜਿਹੜਾ ਉਹ ਕੂੰਡਾ ਜਿਹੜਾ ਉਹ ਨਾ ਕਰਾ ਲਿਓ। ਸੋ ਇਸ ਤਰੀਕੇ ਦੇ ਨਾਲ ਹੁਣ ਦੂਜੇ ਮੁਲਕਾਂ ਨੂੰ ਲੁਭਾਉਣ ਦੀ ਜਿਹੜੀ ਚੀਨ ਆ ਉਹ ਕੋਸ਼ਿਸ਼ ਕਰ ਰਿਹਾ ਆ। ਚੀਨ ਜੋ ਖੁਦ ਇਹੀ ਚੀਜ਼ ਕਰਦਾ ਰਿਹਾ, ਆਪਣੇ ਨਾਲ ਮੁਲਕਾਂ ਨੂੰ ਜਿਹੜਾ ਮਿਲਾਉਂਦਾ ਰਿਹਾ ਵੀ ਦੂਜਿਆਂ ਦੀਆਂ ਮਾਰਕੀਟਸ ਦਾ, ਦੂਜਿਆਂ ਦੀ ਮੈਨੂਫੈਕਚਰਿੰਗ ਆ, ਦੂਜਿਆਂ ਦੀ ਇੰਡਸਟਰੀ ਜਿਹੜੀ ਆ ਉਹ ਡੈਡ ਕਰ ਦਿੱਤੀ,
ਤੇ ਅੱਜ ਜਦੋਂ ਉਸ ਨੂੰ ਦੂਜੇ ਪਾਸਿਓਂ ਆਪ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਉਹ ਮੁਲਕਾਂ ਨੂੰ ਇਹ ਸਲਾਹ ਦੇ ਰਿਹਾ ਵੀ ਬਈ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਉਹ ਯੂਐਸ ਦੇ ਨਾਲ ਡੀਲਸ ਜਿਹੜੀ ਆ ਉਹ ਨਾ ਬਣਾਓ। ਚੀਨ ਦੇ ਉੱਤੇ 145% ਤੋਂ ਵੀ ਵੱਧ ਜਿਹੜੀਆਂ ਟੈਰਿਫਸ ਆ ਕਈ ਚੀਜ਼ਾਂ ਦੇ ਉੱਤੇ, ਜਾਂ ਮਿਨੀਮਮ ਕਹਿ ਸਕਦੇ ਵੀ 145% ਟੈਰਿਫ ਉਹਨਾਂ ਚੀਜ਼ਾਂ ਦੇ ਉੱਤੇ ਜੋ ਵੀ ਚੀਨ ਤੋਂ ਆ ਰਿਹਾ ਉੱਥੇ ਲੱਗ ਰਿਹਾ ਆ। ਬੀਜਿੰਗ ਨੇ, ਚੀਨ ਨੇ ਅਮਰੀਕਾ ਦੇ ਉਲਟ 125% ਟੈਰਿਫ ਦਾ ਜਿਹੜਾ ਆਲਰੇਡੀ ਇਸ ਟ੍ਰੇਡ ਵਾਰ ਦੇ ਵਿੱਚ ਟੈਰਿਫ ਜਿਹੜੇ ਉਹ ਐਲਾਨੇ ਹੈਗੇ ਆ। ਸੋ ਬਾਕੀਆਂ ਦੇ ਉੱਤੇ ਟਰੰਪ ਹੋਣਾ ਨੇ ਜਿਹੜਾ ਆ ਉਹ ਰਹਿਮ ਕਰਦੇ ਹੋਏ 10% ਤੇ ਉੱਤੇ ਕਰ ਦਿੱਤਾ ਸੀ। 90 ਦਿਨਾਂ ਦੀ ਜਿਹੜੀ ਉਹ ਛੋਟ ਦੇ ਦਿੱਤੀ ਸੀ। ਕਹਿੰਦੇ ਵੀ ਇਸ ਦੇ ਨਾਲ ਬਾਕੀ ਮੁਲਕਾਂ ਨੂੰ ਮੌਕਾ ਦਿੱਤਾ ਜਾਣਾ ਸੀਗਾ ਵੀ ਭਾਈ ਤੁਸੀਂ ਆਪਣੀਆਂ ਨਵੀਆਂ ਨੈਗੋਸ਼ੀਏਸ਼ਨਸ ਜਿਹੜੇ ਯੂਐਸ ਦੇ ਨਾਲ ਜਿਹੜੀਆਂ ਕਰੋ। ਬੀਜਿੰਗ ਜੋ ਕਿ ਅਮਰੀਕਾ ਦਾ ਟੌਪ ਦਾ ਇਕਨੋਮਿਕ ਰਾਈਵਲ ਆ, ਉਹਨਾਂ ਨੇ ਅੱਜ ਸੋਮਵਾਰ ਨੂੰ ਇਹ ਕਿਹਾ ਵੀ ਭਾਈ ਯੂਐਸ ਦੇ ਨਾਲ ਡੀਲ ਨਾ ਜਿਹੜੀ ਉਹ ਤੁਸੀਂ ਬਣਾਓ, ਕਿਤੇ ਤੁਹਾਡੇ ਇੰਟਰਸਟ ਜਿਹੜੇ ਆ ਉਹ ਕੰਪਰੋਮਾਈਜ਼ ਨਾ ਹੋ ਜਾਣ। ਅੱਜ ਹੁਣ ਜਦੋਂ ਚੀਨ ਵਾਲੇ ਹਰਜੋਤ ਸਿੰਘ ਜੀ ਗੁੱਠੇ ਲੱਗੇ ਆ, ਖੁੱਡੇ ਲੱਗੇ ਆ, ਤੇ ਹੁਣ ਕਾਮਰੇਡ ਦੇਖੋ ਕਿੱਦਾਂ ਦੁਨੀਆ ਨੂੰ ਭਲਾਈ ਦੀਆਂ ਗੱਲਾਂ ਜਿਹੜੀਆਂ ਉਹ ਸਮਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਵੀ ਆਪ ਤੁਸੀਂ ਸਾਰੀਆਂ ਦੁਨੀਆ ਦਾ ਰਗੜ ਕੇ ਰੱਖ ਦਿੱਤਾ, ਇੰਡਸਟਰੀਆਂ ਡੈਡ ਕਰ ਦਿੱਤੀਆਂ, ਮੈਨੂਫੈਕਚਰਿੰਗ ਜੌਬਸ ਜਿਹੜੀਆਂ ਉਡਾ ਦਿੱਤੀਆਂ, ਤੇ ਅੱਜ ਜਦੋਂ ਹੁਣ ਤੁਹਾਨੂੰ ਉਸ ਦਾ ਖਾਮਿਆਜ਼ਾ ਖੁਦ ਭੁਗਤਣਾ ਪੈ ਰਿਹਾ ਆ, ਤੇ ਹੁਣ ਤੁਹਾਡੇ ਜਿਹੜੇ ਅੱਖਾਂ ਦੇ ਵਿੱਚੋਂ ਗਲੇਡੂ ਨਿਕਲਣਦੇ ਆ ਜੀ। ਬਹੁਤ ਸਾਰੇ ਸਾਊਥ ਏਸ਼ੀਅਨ ਮੁਲਕ ਜੋ ਆ ਉਹ ਇਸ ਟਾਈਮ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕਰ ਰਹੇ ਆ। ਇੰਡੋਨੇਸ਼ੀਆ, ਹੋਰ ਜਿਹੜੇ ਇਦਾਂ ਦੇ ਮੁਲਕ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਚਾਈਨਾ ਦੇ ਨਾਲ ਵੀ ਜਿਹੜਾ ਟੈਰਿਫ ਦੇ ਉੱਤੇ ਗੱਲਬਾਤ ਕਰ ਰਿਹਾ ਹੈਗਾ, ਤੇ ਕੌਨਫੀਡੈਂਟ ਹੈਗੇ ਜਿਹੜੀਆਂ ਵਰਲਡ ਦੀਆਂ ਲਾਰਜੈਸਟ ਇਕੋਨਮੀਜ਼ ਆ ਇਹ ਡੀਲ ਬਣਾ ਲੈਣਗੇ। ਇਹ ਉਹਨਾਂ ਨੇ ਅੱਜ ਕਲੀਅਰਲੀ ਕਿਹਾ ਹੈਗਾ ਵੀ ਸਾਡੀ ਚਾਈਨਾ ਦੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਪਰ ਬਹੁਤ ਸਾਰੇ ਜਿਹੜੇ ਸਾਊਥ ਏਸ਼ੀਅਨ ਮੁਲਕ ਆ ਉਹਨਾਂ ਦੇ ਲੀਡਰਸ ਇੱਥੇ ਪਹੁੰਚ ਰਹੇ ਹੈਗੇ ਆ ਸਿੱਧੀ ਜਿਹੜੀ ਗੱਲਬਾਤ ਆ ਉਹ ਕਰਨ ਦੇ ਲਈ। ਬਿਲਕੁਲ, ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਚਾਈਨਾ ਨੇ ਇੱਕ ਆਪਣਾ ਨਵਾਂ ਟ੍ਰੇਡ ਨੈਗੋਸ਼ੀਏਟਰ ਜਿਹੜਾ ਆ ਉਹ ਐਲਾਨਿਆ ਹੈਗਾ ਆ। ਵੀ ਕਹਿੰਦੇ ਵੀ ਚਾਈਨਾ ਵਾਲੇ ਯੂਐਸ ਦੇ ਨਾਲ ਟੈਰਿਫ ਵਾਰ ਦੇ ਵਿੱਚ ਨੈਗੋਸ਼ੀਏਟ ਕਰਨ ਦੇ ਲਈ ਚੈਂਗੈਂਗ ਲੀ ਕਰਕੇ ਕਹਿੰਦੇ ਵੀ ਉਸ ਦਾ ਨਾਮ ਦੱਸਿਆ ਜਾਂਦਾ ਆ, ਤੇ ਉਹ ਕਹਿੰਦੇ ਵੀ ਹੁਣ ਅਮਰੀਕਾ ਦੇ ਨਾਲ ਇਹਨਾਂ ਟੈਰਿਫਸ ਨੂੰ ਲੈ ਕੇ ਨੈਗੋਸ਼ੀਏਟ ਜਿਹੜਾ ਉਹ ਕਰੇਗਾ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਗੱਲਾਂ ਜਿਹੜੀਆਂ ਧਰੀਆਂ ਧਰਾਈਆਂ ਜਿਹੜੀਆਂ ਰਹਿ ਜਾਂਦੀਆਂ, ਉਹਦੀਆਂ ਦੁਹਾਈਆਂ ਸਾਰੇ ਮੁਲਕ ਜਿਹੜੇ ਉਹ ਪਾਉਂਦੇ ਰਹਿੰਦੇ ਆ, ਪਰ ਇਵੈਂਚੁਅਲੀ ਸਾਰੇ ਮੁਲਕ ਆਪੋ ਆਪਣੀ ਜਿਹੜੇ ਇੰਟਰਸਟ ਆ ਉਹਨਾਂ ਨੂੰ ਦੇਖਦੇ ਹੋਏ ਇਹ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਹੁਣ ਲਗਾਤਾਰ ਕਰ ਰਹੇ ਆ। ਅਮਰੀਕਾ ਦੀ ਗੱਲ ਇਸ ਲਈ ਸਾਰਿਆਂ ਨੂੰ ਮੰਨਣੀ ਪੈ ਰਹੀ, ਇੱਕ ਤਾਂ ਚਲੋ ਡੰਡਾ ਇਹਨਾਂ ਦਾ ਚੱਲਦਾ ਆ, ਦੂਜਾ ਇਹ ਆ ਵੀ ਸਭ ਤੋਂ ਜ਼ਿਆਦਾ ਖਪਤਕਾਰ ਦੁਨੀਆ ਦੇ ਵਿੱਚ ਜੇ ਕਿਤੇ ਹੈਗੇ ਆ, ਸਭ ਤੋਂ ਜ਼ਿਆਦਾ ਮਹਿੰਗਾ ਖਪਤਕਾਰ ਕਹਿ ਸਕਦੇ ਆ ਵੀ ਖਰਚਾ ਕਰਨ ਵਾਲਾ, ਉਹ ਅਮਰੀਕਾ 'ਚ ਆ। ਸੋ ਇਸ ਲਈ ਅਮਰੀਕਾ ਦੀ ਮਾਰਕੀਟ ਹਰ ਇੱਕ ਮੁਲਕ ਨੂੰ ਜਿਹੜੀ ਉਹ ਚਾਹੀਦੀ ਆ। ਸੋ ਇਸੇ ਲਈ ਜਿਹੜੇ ਦੂਜੇ ਮੁਲਕ ਆ ਉਹ ਵੀ ਹੁਣ ਧੜੱਲੇ ਦੇ ਨਾਲ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਨੈਗੋਸ਼ੀਏਸ਼ਨਸ ਆ ਲਗਾਤਾਰ ਕਰ ਰਹੇ ਹੈਗੇ ਜੀ। ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ, ਤੇ ਕਹਿੰਦੇ ਵੀ 3 ਲੋਕਾਂ ਦੀ ਮੌਤ ਹੋ ਗਈ ਆ। ਬਹੁਤ ਹੀ ਖਤਰਨਾਕ ਸਟਾਰਮ ਆਏ ਆ, ਫਲੈਸ਼ ਫਲੱਡਸ ਆਏ ਆ, ਟੋਰਨੇਡੋਜ਼ ਆਏ ਹੈਗੇ ਆ ਓਕਲਾਹੋਮਾ, ਟੈਕਸਸ ਤੇ ਮਜ਼ੂਰੀ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਟਰੱਕਰਸ ਜਾਂ ਜਿਹੜੇ ਕੋਈ ਵਿਜ਼ਿਟ ਕਰਨ ਗਏ ਉਹ ਇਹਨਾਂ 3 ਸਟੇਟਾਂ ਨੂੰ ਮੇਕ ਸ਼ੋਰ ਕਰੋ ਆਪਣਾ ਵੈਦਰ ਚੈਨਲ ਵਾਰ-ਵਾਰ ਚੈੱਕ ਕਰੋ। ਕਹਿੰਦੇ ਵੀ ਇਸ ਈਸਟਰ ਹੌਲੀਡੇ ਦੇ ਦੌਰਾਨ ਹਜ਼ਾਰਾਂ ਲੋਕਾਂ ਦੀ ਬਿਜਲੀ ਚਲੇ ਗਈ, 3 ਜਣਿਆਂ ਦੀ ਮੌਤ ਹੋ ਗਈ, ਬਹੁਤ ਸਾਰੇ ਲੋਕਾਂ ਦੇ ਘਰ ਪਾਣੀ ਦੇ ਨਾਲ ਫਲੱਡ ਹੋ ਗਏ, ਤੇ ਹੋਰ ਜਿਹੜਾ ਪ੍ਰਾਪਰਟੀ ਦਾ ਡੈਮੇਜ ਬਹੁਤ ਜ਼ਿਆਦਾ ਹੋਇਆ ਹੈਗਾ। ਇੱਕ 44 ਸਾਲਾਂ ਦੇ ਏਰਕਾ ਲੌਟ ਤੇ ਉਹਨਾਂ ਦਾ 12 ਸਾਲਾਂ ਦਾ ਮੁੰਡਾ ਰਿਵਰ ਬੌਂਡ, ਇਹਨਾਂ ਨੂੰ ਜਿਹੜਾ ਰੈਸਕਿਊ ਵੀ ਕੀਤਾ ਗਿਆ ਹੈਗਾ ਓਕਲਾਹੋਮਾ ਦੇ ਵਿੱਚ। ਹਿਊਜ਼ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਜੋ ਸਪਲੋਡਿੰਗ ਵਾਲਾ ਏਰੀਆ ਆ, ਉੱਥੇ ਲੋਕਾਂ ਨੂੰ ਰੈਸਕਿਊ ਕਰ ਰਹੀ ਹੈ। ਟੋਰਨੇਡੋਜ਼ ਦੇ ਨਾਲ ਲੋਕਾਂ ਦੇ ਘਰ ਕਈਆਂ ਦੇ ਉੱਡ ਗਏ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਪਿਛਲੇ ਮਹੀਨੇ ਇੱਕ EF1 ਟੋਰਨੇਡੋ ਆਇਆ ਸੀਗਾ ਓਕਲਾਹੋਮਾ ਏਰੀਆ ਦੇ ਵਿੱਚ, ਉਸ ਨੇ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਸ ਟਾਈਮ ਦੇ ਉੱਤੇ ਕੀਤਾ ਸੀ। ਸੋ ਬਹੁਤ ਸਾਰੇ ਲੋਕ ਵੀਡੀਓਜ਼ ਇਹਨਾਂ ਦੀਆਂ ਜਿਹੜੀਆਂ ਸ਼ੇਅਰ ਕਰ ਰਹੇ ਆ ਵੀ ਕਿੰਨਾ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ। ਕੱਲ ਤੱਕ 21,000 ਦੇ ਕਰੀਬ ਲੋਕਾਂ ਦੇ ਕੋਲ ਬਿਜਲੀ ਹੈ ਨਹੀਂ ਸੀ ਉਸ ਸਟੇਟ ਦੇ ਵਿੱਚ। ਪਾਵਰ ਆਊਟੇਜ .US ਦੇ ਮੁਤਾਬਕ 300 ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਸੀਗੀਆਂ ਪਿਛਲੇ ਐਤਵਾਰ, ਜਾਣੀ ਕਿ ਕੱਲ ਇਹ ਜਿਹੜਾ ਸਟਾਰਮ ਆ ਮਜ਼ੂਰੀ ਨੂੰ
ਮਜ਼ੂਰੀ ਵੱਲ ਨੂੰ ਮੂਵ ਹੋ ਗਿਆ ਤੇ ਬਹੁਤ ਸਾਰੇ ਟਰਨੇਡੋਜ਼ ਰਸਤੇ ਦੇ ਵਿੱਚ ਆਏ ਆ। ਹਜ਼ਾਰਾਂ ਲੋਕਾਂ ਦੀ ਬਿਜਲੀ ਚਲੀ ਗਈ। ਖਾਸ ਕਰਕੇ ਜਿਹੜੀਆਂ ਕਾਉਂਟੀਜ਼ ਹੈਗੀਆਂ ਕਾਲਾਵੇ, ਵੂਨ, ਮੋਰਗਨ, ਮਾਈਕ, ਮੈਰੀਸਨ, ਇਹ ਕਾਉਂਟੀਜ਼ ਦੇ ਵਿੱਚ ਬਿਜਲੀ ਤੋਂ ਬਿਨਾਂ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਹੇ। ਇੱਕ ਜਾਣੇ ਦੇ ਸੱਟਾਂ ਵੀ ਲੱਗੀਆਂ ਹੈਗੀਆਂ। ਇਹ ਕਾਲਵੇ ਕਾਉਂਟੀ ਸ਼ੈਰਿਫ ਦਾ ਆਫਿਸ ਦੱਸ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੁਝ ਅਹਿਮ ਖਬਰਾਂ ਜਿਹੜੀਆਂ ਉਹ ਆ ਰਹੀਆਂ। ਸੁਪਰੀਮ ਕੋਰਟ ਦਾ ਇੱਕ ਫੈਸਲਾ, ਫਲੋਰੀਡਾ ਦੇ ਵਿੱਚ ਕੀ ਜਿਹੜਾ ਉਹ ਨਾਲ ਚੱਲ ਰਿਹਾ, H1B ਵੀਜ਼ੇ ਨੂੰ ਲੈ ਕੇ ਕੀ ਜਿਹੜਾ ਉਹ ਚੱਲ ਰਿਹਾ ਆ। ਕੁਝ ਇਹ ਖਬਰਾਂ ਤੇ ਉਸ ਤੋਂ ਇਲਾਵਾ ਹੋਰ ਅਹਿਮ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ, ਧੰਨਵਾਦ ਜੀ ਐਨ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਯਾਦ ਹੋਣਾ ਬੀਤੇ ਹਫਤੇ ਦੇ ਵਿੱਚ ਫਲੋਰੀਡਾ ਵਾਲਿਆਂ ਨੇ ਇੱਕ US ਬੌਰਨ ਸਿਟੀਜ਼ਨ ਜੋ ਜਾਰਜੀਆ ਤੋਂ ਆ ਰਿਹਾ ਸੀ, 20 ਸਾਲਾਂ ਦਾ ਇੱਕ ਮੁੰਡਾ ਹੁਆਨ, ਉਸ ਨੂੰ ਫੜ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਹੌ ਹੱਲਾ ਰੌਲਾ ਜਿਹੜਾ ਉਹ ਪਿਆ ਵੀ ਕੀ ਜਿਹੜੇ ਸਟੇਟ ਦੇ ਲਾ ਐਨਫੋਰਸਮੈਂਟ ਏਜੰਸੀ ਆ ਉਹ ਇਸ ਤਰੀਕੇ ਦੇ ਨਾਲ ਲੋਕਾਂ ਦੀ ਫੜੋ ਫੜਾਈ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਹੁਣ ਉਸ ਤੋਂ ਬਾਅਦ ਚ ਕੇਸ ਜਿਹੜੇ ਕਈ ਆ ਫੈਡਰਲ ਅਦਾਲਤ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਉਹਨਾਂ ਨੂੰ ਇਹ ਫੈਸਲੇ ਨੂੰ ਥੋੜਾ ਵਾਪਸ ਜਿਹੜਾ ਉਹ ਲੈਣਾ ਪਿਆ ਹੈ। ਫਲੋਰੀਡਾ ਨੇ ਕਹਿੰਦੇ ਮਾਈਗ੍ਰੇਂਟ ਅਰੈਸਟ ਨੂੰ ਹਾਲ ਦੀ ਘੜੀ ਰੋਕ ਦਿੱਤਾ ਹੈ ਜਦ ਅਦਾਲਤ ਨੇ ਉਹਨਾਂ ਦੀ ਬਾਰ-ਬਾਰ ਰਿਬੂਕ ਉਹਨਾਂ ਨੂੰ ਕੀਤਾ ਵੀ ਭਾਈ ਤੁਸੀਂ ਏਦਾਂ ਨਹੀਂ ਕਰ ਸਕਦੇ। ਸਟੇਟ ਓਵਰ ਇਮੀਗ੍ਰੇਸ਼ਨ ਲਾ ਐਨਫੋਰਸਮੈਂਟ ਨੂੰ ਜਿਹੜਾ ਉਹ ਲੈ ਕੇ ਉੱਥੋਂ ਦੇ ਜਿਹੜੇ ਮੌਜੂਦਾ ਅਟਾਰਨੀ ਜਨਰਲ ਨੇ ਫਲੋਰੀਡਾ ਦੇ, ਜੇਮਸ ਆਥਮੀਅਰ, ਉਹਨਾਂ ਨੇ ਡਾਇਰੈਕਟ ਕੀਤਾ ਫਲੋਰੀਡਾ ਦੇ ਲਾ ਐਨਫੋਰਸਮੈਂਟ ਨੂੰ ਵੀ ਕਹਿੰਦੇ ਵੀ ਤੁਸੀਂ ਕਿਸੇ ਵੀ ਤਰੀਕੇ ਦੀਆਂ ਹੁਣ ਇਮੀਗ੍ਰੇਸ਼ਨ ਅਰੈਸਟ ਆ ਜਿਹੜੀਆਂ ਨਵੇਂ ਸਟੇਟ ਲਾ ਦੇ ਅਧੀਨ ਤੁਸੀਂ ਕਰ ਰਹੇ ਸੀ ਉਹਨਾਂ ਨੂੰ ਹਾਲਟ ਕਰ ਦਿੱਤਾ ਜਾਵੇ। ਸੋ ਇਹ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਇਆ ਜਦੋਂ US ਦੇ ਡਿਸਟ੍ਰਿਕਟ ਜੱਜ ਕੈਥਲੀਨ ਵਿਲੀਅਮਸ ਉਹਨਾਂ ਨੇ ਫਰਾਈਡੇ ਦੇ ਵਿੱਚ ਹੀਅਰਿੰਗ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਸੂਬੇ ਦੇ ਇਸ ਫੈਸਲੇ ਨੂੰ ਲੈ ਕੇ ਉਹ ਬੜੇ ਅਸਟਾਊਂਡਡ ਨੇ, ਹੈਰਾਨ ਵੀ ਨੇ ਵੀ ਕਿੱਦਾਂ ਇਹਨਾਂ ਨੇ ਇਹ ਜਿਹੜਾ ਫੈਸਲਾ ਲਿਆ। ਕਹਿੰਦੇ ਵੀ ਮੈਂ ਪ੍ਰੀਵੀਅਸਲੀ ਵੀ ਆਰਡਰ ਦਿੱਤਾ ਸੀਗਾ ਵੀ ਭਾਈ ਇਹ ਕੰਮ ਤੁਸੀਂ ਬੰਦ ਜਿਹੜੇ ਉਹ ਕਰੋ। ਫਲੋਰੀਡਾ ਦੇ ਅਟਾਰਨੀ ਜਨਰਲ ਨੇ ਉਸ ਟਾਈਮ ਦੇ ਉੱਤੇ ਰਿਸਪੌਂਡ ਤਾਂ ਜਿਹੜਾ ਉਹ ਨਹੀਂ ਕੀਤਾ, ਪਰ ਹੁਣ ਇਹ ਪਤਾ ਲੱਗ ਰਿਹਾ ਵੀ ਉਹਨਾਂ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਆਪਣੇ ਲਾ ਐਨਫੋਰਸਮੈਂਟ ਨੂੰ ਚਿੱਠੀ ਲਿਖ ਕੇ ਜਿਹੜਾ ਉਹ ਡਾਇਰੈਕਟ ਕਰ ਦਿੱਤਾ ਆ ਵੀ ਜੱਜ ਦੇ ਜਿਹੜੇ ਆਰਡਰਸ ਆ ਉਹਨਾਂ ਨੂੰ ਉਹ ਕੰਪਲਾਈ ਕਰਨ, ਚਾਹੇ ਉਹ ਨਿੱਜੀ ਤੌਰ ਦੇ ਉੱਤੇ ਉਹਨਾਂ ਦੇ ਇਸ ਫੈਸਲੇ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਹੁਆਨ ਕਾਰਲੋਸ ਲੋਪਸ ਗੋਮਸ ਦਾ ਜਿਹੜਾ ਮਾਮਲਾ ਆ ਉਹ ਕਾਫੀ ਜ਼ਿਆਦਾ ਜਿਹੜਾ ਚਰਚਾ ਦਾ ਵਿਸ਼ਾ ਪਿਛਲੇ ਹਫਤੇ ਦੇ ਵਿੱਚ ਬਣਿਆ ਸੀਗਾ। ਫਰਵਰੀ ਮਹੀਨੇ 'ਚ ਗਵਰਨਰ ਰੌਨ ਡਿਸੈਂਟਿਸ ਹੁਣਾਂ ਨੇ ਨਵਾਂ ਜਿਹੜਾ ਕਾਨੂੰਨ ਸਟੇਟ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਸਾਈਨ ਕੀਤਾ ਸੀ, ਜਿਸ ਨਾਲ ਕਹਿੰਦੇ ਵੀ ਜੇ ਆਇਡੈਂਟੀਫਿਕੇਸ਼ਨ ਤੋਂ ਬਗੈਰ ਕੋਈ ਇੱਥੇ ਆਉਂਦਾ ਤੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ ਆ। ਇਹੀ ਚੀਜ਼ ਇਸ US ਬੌਰਨ ਹੁਆਨ ਕਾਰਲੋਸ ਦੇ ਨਾਲ ਵਾਪਰੀ ਸੀਗੀ ਤੇ ਫਿਰ ਰੌਲਾ ਜਿਹੜਾ ਉਹ ਖਾਸਾ ਪੈ ਗਿਆ। ਇਸੇ ਤਰ੍ਹਾਂ ਜੋ ਸੁਪਰੀਮ ਕੋਰਟ ਦੇ ਜਸਟਿਸ ਹੈਗੇ ਆ ਸੈਮੂਅਲ ਅਲੀਟੋ, ਉਹਨਾਂ ਨੇ ਸੁਪਰੀਮ ਕੋਰਟ ਦਾ ਜੋ ਪਿਛਲੇ ਵੀਕਐਂਡ ਦੇ ਦੌਰਾਨ ਡਿਸੀਜਨ ਆਇਆ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਜੋ ਵੈਨਜ਼ੂਏਲਨ ਮਾਈਗ੍ਰੈਂਟਸ ਹੈਗੇ ਆ ਉਹਨਾਂ ਨੂੰ ਜੋ ਏਲੀਅਨ ਐਨੀਮੀਜ਼ ਐਕਟ ਆਫ 1978 ਆ ਉਹ ਯੂਜ਼ ਕਰਕੇ ਇੱਥੋਂ ਡਿਪੋਰਟ ਜਿਹੜੇ ਆ ਨਹੀਂ ਕਰ ਸਕਦੇ। ਇਹ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ, ਪਰ ਅੱਜ ਜਿਹੜਾ ਇਹ ਪਤਾ ਚੱਲਿਆ ਵੀ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਵੀ ਵੀਕਐਂਡ ਦੇ ਦੌਰਾਨ ਇੱਕ ਇਹ ਲਿਖਿਆ ਹੈਗਾ 5 ਪੇਜ ਦਾ ਡਿਸੈਂਟ ਵੀ ਉਹ ਐਗਰੀ ਨਹੀਂ ਕਰਦੇ। ਸੈਚਰਡੇ ਨਾਈਟ ਐਕਚੁਅਲੀ ਉਹਨਾਂ ਨੇ ਲਿਖਿਆ ਜੋ ਸੰਡੇ ਲੋਕਾਂ ਨੂੰ ਰਿਸੀਵ ਹੋਇਆ ਹੈਗਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਲਿਆ ਗਿਆ ਆ ਸੁਪਰੀਮ ਕੋਰਟ ਵੱਲੋਂ ਬਹੁਤ ਜਲਦੀ ਤੇ ਤੇਜ਼ੀ ਨਾਲ ਲਿਆ ਗਿਆ, ਇਹਦੀਆਂ ਕਈ ਲੀਗਲ ਪ੍ਰਕਸ਼ਨਸ ਹੈਗੀਆਂ ਆ। ਸੋ ਇਹ ਡਿਸੀਜਨ ਦੇ ਮੈਂ ਅਗੇਂਸਟ ਹੈਗਾ ਆ। ਜਸਟਿਸ ਕਲੈਰੈਂਸ ਥਾਮਸ ਉਹਨਾਂ ਨੇ ਵੀ ਡਿਸੈਂਟ ਲਿਖਿਆ ਸੀ। ਉਹ ਵੀ ਰਿਪਬਲਿਕਨ ਅਪੁਆਇੰਟਡ ਹੈਗੇ। ਇਸ ਟਾਈਮ ਜਿਹੜੀ US ਦੀ ਸੁਪਰੀਮ ਕੋਰਟ ਆ ਉਹਦੇ ਵਿੱਚ ਕੰਜ਼ਰਵੇਟਿਵ ਮੈਜੋਰਟੀ ਆ। 6 ਜਾਣੇ ਰਿਪਬਲਿਕਨ ਅਪੁਆਇੰਟਡ ਜਸਟਿਸਿਸ ਆ, 3 ਜਾਣੇ ਡੈਮੋਕ੍ਰੈਟਿਕ ਅਪੁਆਇੰਟਡ ਜਸਟਿਸਿਸ ਹੈਗੇ ਆ। ACLU ਦੇ ਜਿਹੜੇ ਵਕੀਲ ਆ ਉਹਨਾਂ ਨੇ ਆਰਗੂ ਕਰਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੁੱਛਿਆ ਸੀ ਸੁਪਰੀਮ ਕੋਰਟ ਨੂੰ ਵੀ ਭਈ ਇਹਦਾ ਧੜਾ ਧੜ ਜਿਹੜੇ ਲੋਕ ਆ ਉਹਨਾਂ ਨੂੰ ਵੈਨਜ਼ੂਏਲਾ ਖਾਸ ਕਰਕੇ ਜਿਹੜੇ ਵੈਨਜ਼ੂਏਲਨ ਮੂਲ ਦੇ ਆ ਉਹਨਾਂ ਨੂੰ MS-13 ਕਹਿ ਕੇ ਲੋਕਾਂ ਨੂੰ ਐਲ ਸਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਪਾ ਰਹੇ ਆ ਤੇ ਇਹਦੇ ਉੱਤੇ ਜਿਹੜੀ ਰੂਲਿੰਗ ਦੇਣੀ ਚਾਹੀਦੀ ਹੈਗੀ ਆ। 200 ਤੋਂ ਵੱਧ ਵੈਨਜ਼ੂਏਲਾ ਤੇ ਸਲਵਾਡੋਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਇਹ ਗੈਂਗ ਮੈਂਬਰਸ ਆ, ਇਸ ਕਰਕੇ ਇਹਨਾਂ ਨੂੰ ਐਲ ਸੈਲਵਾਡੋਰ ਭੇਜਿਆ ਗਿਆ ਹੈਗਾ। ਪਰ ਗਾਰਸੀਆ ਦਾ ਜਿਹੜਾ ਇੱਕ ਕੇਸ ਆਇਆ ਸੀ ਉਹ ਬਹੁਤ ਜ਼ਿਆਦਾ ਜਿਹੜਾ ਹਾਈਲਾਈਟ ਹੋਇਆ, ਉਹਨੂੰ ਲੈ ਕੇ ਫਿਰ ਸੁਪਰੀਮ ਕੋਰਟ ਨੂੰ ਜਿਹੜਾ ਇੰਟਰਫੇਅਰ ਕਰਨਾ ਪਿਆ। ਗਾਰਸੀਆ ਦੇ ਮਾਮਲੇ ਵਿੱਚ ਹਰਜੋਤ ਸਿੰਘ ਇਹ ਅਪਡੇਟ ਜਿਹੜੀ ਆ ਰਹੀ ਆ ਵੀ ਕਿਲਮਰ ਗਾਰਸੀਆ ਦੇ ਵੀ ਉਸ ਨੂੰ ਜਿਹੜੀ ਸੀ ਕੋਰਟ ਜਿਹੜੀ ਉੱਥੇ ਦੀ ਮੈਗਾ ਪ੍ਰਿਜ਼ਨ ਆ ਉਹ ਚੋਂ ਆਲਰੇਡੀ ਟਰਾਂਸਫਰ ਕਰ ਦਿੱਤਾ ਗਿਆ ਆ।
ਉੱਥੇ ਦੇ ਹੀ ਸ਼ਹਿਰ ਅਲ ਸਲਵਾਡੋਰ ਦੇ ਸੈਂਟਾ ਐਨਾ ਦੇ ਵਿੱਚ ਸੈਂਟਰੋ ਇੰਡਸਟਰੀਅਲ ਕਰਕੇ ਇੱਕ ਡਿਟੈਂਸ਼ਨ ਫੈਸਿਲਿਟੀ, ਉਹਦੇ ਵਿੱਚ ਇਸ ਨੂੰ ਮੂਵ ਕੀਤਾ ਆ। ਯਾਦ ਹੋਣਾ ਆ 17 ਅਪ੍ਰੈਲ ਨੂੰ ਸੈਨੇਟਰ ਵੈਨ ਹੋਲਨ ਮੈਰੀਲੈਂਡ ਦੇ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਇਸ ਨੂੰ ਕਿਲਮਰ ਗਾਰਸੀਆ ਨੂੰ ਮਿਲਣ ਜਿਹੜੇ ਆ ਉੱਥੇ ਗਏ ਸੀਗੇ। ਹੁਣ ਜਿਹੜੀਆਂ ਨਵੀਆਂ ਫਾਈਲਿੰਗਸ ਦੇ ਵਿੱਚ ਇਹ ਪਤਾ ਲੱਗਾ ਆ ਵੀ ਕਿਲਮਰ ਗਾਰਸੀਆ ਆ ਉਸ ਨੂੰ ਵੈਨ ਹੈਲਨ ਸੈਨੇਟਰ ਜਿਹੜੇ ਹੋਲਨ ਆ ਉਹਨਾਂ ਦੇ ਆਉਣ ਤੋਂ 8 ਦਿਨ ਪਹਿਲਾਂ ਹੀ ਇੱਕ ਜਿਹੜੀ ਛੋਟੀ ਪ੍ਰਿਜ਼ਨ ਕਹਿ ਸਕਦੇ ਆ ਡਿਟੈਂਸ਼ਨ ਫੈਸਿਲਿਟੀ ਆ ਉਹਦੇ ਵਿੱਚ ਮੂਵ ਕਰ ਦਿੱਤਾ ਗਿਆ ਸੀਗਾ। ਹੁਣ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਸੁਪਰੀਮ ਕੋਰਟ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਖਰੀ ਐਡਮਿਨਿਸਟ੍ਰੇਸ਼ਨ ਨੂੰ ਭਾਈ ਤੁਸੀਂ ਗੱਲ ਜਿਹਨੂੰ ਨਾਮ ਮੰਨੋ, ਪਰ ਉਸ ਦੇ ਵਿੱਚ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਆਨਾਕਾਨੀ ਜਿਹੜੀ ਆ ਪੂਰੀ ਤਰ੍ਹਾਂ ਕਰ ਰਹੀ ਹੈ। ਇਨਫੈਕਟ ਪੂਰੇ ਸਿੰਘ ਜਿਹੜੇ ਉਹਨਾਂ ਨੇ ਫਸਾਏ ਪਏ ਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ ਸੁਪਰੀਮ ਕੋਰਟ ਦੇ ਜਸਟਿਸਿਸ ਦੀ ਉਹਨਾਂ ਦੇ ਆਰਡਰਸ ਦੇ ਆਦੇਸ਼ਾਂ ਦੀ ਉਹ ਪੂਰੀ ਤਰ੍ਹਾਂ ਪਾਲਣਾ ਕਰਨ ਤੋਂ ਗੁਰੇਜ਼ ਜਿਹੜੇ ਉਹ ਕਰ ਰਹੇ ਆ, ਆਮ ਲੋਕਾਂ ਦੇ ਨਾਲ ਜਿਹੜਾ ਆ ਉਹ ਕੀ ਵਾਪਰਦਾ ਜਿਹੜਾ ਉਹ ਹੋਊਗਾ, ਇਹ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਜਾਣਦੇ ਹੈਗੇ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਆ ਇਸੇ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ 'ਚ H1B ਵੀਜ਼ਾ ਕਹਿੰਦੇ ਵੀ ਇਸ ਟਾਈਮ ਟਾਰਗੇਟ ਦੇ ਉੱਤੇ ਆਏ ਆ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਮਾਮਲੇ ਵਿੱਚ। ਟੈਕਨੋਲੋਜੀ, ਫਾਈਨੈਂਸ, ਅਕੈਡਮੀਆਂ ਕਹਿੰਦੇ ਵੀ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ H1B ਵੀਜ਼ੇ ਪ੍ਰੋਗਰਾਮ ਦੇ ਤਹਿਤ ਲੋਕ ਇੱਥੇ ਆਉਂਦੇ ਨੇ। ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਇਹ ਹੁਣ RFPs ਰਿਕੁਐਸਟ ਫਾਰ ਐਵੀਡੈਂਸ H1B ਵੀਜ਼ਾ ਵਾਲਿਆਂ ਦੇ ਲਈ ਲਗਾਤਾਰ ਹੁਣ ਜ਼ਿਆਦੀਆਂ ਕਰ ਰਹੀ ਆ। ਕਹਿੰਦੇ ਵੀ ਇਹਦੇ ਲਈ ਹੁਣ ਹੋਮ ਐਡਰੈਸਿਸ ਤੇ ਬਾਇਓਮੈਟ੍ਰਿਕਸ ਜ਼ਿਆਦਾ ਜਿਹੜੀ ਉਹਨਾਂ ਦੀ ਮੰਗ ਹੋ ਰਹੀ ਆ। ਹਰ ਸਾਲ H1B ਦੇ ਐਨੂਅਲੀ 65,000 ਨਵੇਂ ਵੀਜ਼ੇ ਜਿਹੜੇ ਆ ਉਹ ਅਲਾਟ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ 20,000 ਪਟੀਸ਼ਨਸ ਉਹ ਹੁੰਦੀਆਂ ਜਿਨ੍ਹਾਂ ਨੇ US ਦੇ ਵਿੱਚੋਂ ਮਾਸਟਰ ਡਿਗਰੀ ਜਾਂ ਉਸ ਤੋਂ ਉੱਤੇ ਦੀ ਕੋਈ ਡਿਗਰੀ ਕੀਤੀ ਹੁੰਦੀ ਆ, ਉਹਨਾਂ ਦੇ ਲਈ ਉਹ ਵੀਜ਼ੇ ਜਿਹੜੇ ਉਹ ਰੱਖੇ ਜਾਂਦੇ ਆ। ਇੱਕ ਪਾਸੇ ਤਾਂ ਰਾਸ਼ਟਰਪਤੀ ਟਰੰਪ ਹੋਣਾ ਨੇ ਇਹ ਵੀ ਕਹਿੰਦੇ ਰਹੇ ਆ ਵੀ ਮੈਂ ਚਾਹੁੰਦਾ ਆ ਵੀ ਮੈਰਿਟ ਬੇਸਡ ਜਿਹੜਾ ਉਹ ਸਿਸਟਮ ਹੋਵੇ। ਹੁਣ ਜਿਹਦੇ ਕੋਲ ਬੈਚਲਰ ਡਿਗਰੀ ਆ, ਮਾਸਟਰ ਡਿਗਰੀ ਆ, ਉਹ H1B ਵਾਲੇ ਰਾਹ ਦੇ ਉੱਤੇ ਜਿਹੜਾ ਉਹ ਤੁਰਦਾ ਆ। ਕੋਈ ਐਡਾ ਸੌਖਾ ਰਾਹ ਨਹੀਂ ਆ। ਜੇ ਕਿਸੇ ਨੇ ਇਵੈਂਚੁਅਲੀ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਲੈਣੀ ਹੋਵੇ, ਦਹਾਕਿਆਂ ਬੱਧੀ ਕਹਿੰਦੇ ਵੀ ਇਸ ਦੇ ਵਿੱਚ ਵਕਤ ਜਿਹੜਾ ਉਹ ਲੱਗਦਾ ਆ। ਕਹਿੰਦੇ ਵੀ ਹੁਣ RFPs ਲਗਾਤਾਰ H1B ਵੀਜ਼ੇ ਨੂੰ ਲੈ ਕੇ ਇਹ ਤੇਜ਼ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਕਈ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ ਉਹਨਾਂ ਨੇ ਕੰਸਰਨਸ ਜਿਹੜੇ ਆ ਉਹ ਜਤਾਏ ਨੇ ਵੀ ਕਹਿੰਦੇ ਵੀ USCIS ਪਹਿਲਾਂ ਇਦਾਂ ਦੀਆਂ ਜਿਹੜੀਆਂ ਰਿਕੁਐਸਟ ਆ ਉਹ ਘੱਟ ਕਰਦਾ ਸੀ। ਇਹ ਨਹੀਂ ਆ ਵੀ ਬਿਲਕੁਲ ਨਹੀਂ ਸੀ ਕਰਦਾ, ਕਰਦੇ ਉਹੀ ਆ। USCIS ਜਿਹੜਾ ਇਵੈਂਚੁਅਲੀ ਕਹਿੰਦੇ ਵੀ ਉਹ RFE ਤੋਂ ਬਾਅਦ ਦੇ ਵਿੱਚ ਫੈਸਲਾ ਲੈਂਦੀ ਆ ਵੀ ਇਸ ਬੈਨੀਫਿਸ਼ਰੀ ਨੂੰ ਜਿਹੜਾ ਆ ਉਹ H1B ਵੀਜ਼ਾ ਅਲਾਟ ਕੀਤਾ ਜਾਣਾ ਚਾਹੀਦਾ ਆ ਜਾਂ ਨਹੀਂ। RFE ਆਉਣ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਲਈ ਇੰਪਲੋਇਮੈਂਟ ਬੇਸ ਜਿਹੜੀ ਇਹ ਇਮੀਗ੍ਰੇਸ਼ਨ ਆ ਉਹਦੇ ਵਿੱਚ ਜਿਹੜੀਆਂ ਅੜਚਣਾਂ ਜਿਹੜੀਆਂ ਉਹ ਆ ਜਾਂਦੀਆਂ ਹੈਗੀਆਂ। ਸੋ ਬਿਲਕੁਲ USCIS REF ਉਸ ਟਾਈਮ ਦੇ ਉੱਤੇ ਆਏ ਆ ਜਿਸ ਟਾਈਮ ਦੇ ਉੱਤੇ ਵਾਈਟ ਹਾਊਸ ਵੱਲੋਂ ਕਰੈਕ ਡਾਊਨ ਕੀਤਾ ਜਾ ਰਿਹਾ ਸਟੂਡੈਂਟਸ ਦੇ ਉੱਤੇ, ਉਹਨਾਂ ਦੀਆਂ ਮਾਈਨਰ ਇਨਫਰੈਕਸ਼ਨਸ, ਕੋਈ ਮਾੜੀ ਮੋਟੀ ਜਿਹੜੀ ਟਿਕਟ ਆ ਜਾਂ ਉਹ ਕਿਸੇ ਤਰ੍ਹਾਂ ਕਿਸੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਜਾਂ ਈਵਨ ਓਪੀਨੀਅਨ ਪੀਸ ਲਿਖਿਆ ਆ, ਜੇ ਉਹਨਾਂ ਨੇ ਆਪਣਾ ਓਪੀਨੀਅਨ ਦਾ ਆਰਟੀਕਲ ਲਿਖਿਆ ਆ, ਉਹਨਾਂ ਦੇ ਵੀ ਜਿਹੜੇ ਵੀਜ਼ੇ ਆ ਸਟੂਡੈਂਟਸ ਦੇ ਰੱਦ ਹੁੰਦੇ ਜਾ ਰਹੇ ਹੈਗੇ ਆ। ਅਪ੍ਰੈਲ 18 ਤੱਕ 240 ਤੋਂ ਵੱਧ ਅਮਰੀਕਾ ਦੇ ਕਾਲਜਸ ਤੇ ਯੂਨੀਵਰਸਿਟੀਜ਼ ਦੇ ਵਿੱਚੋਂ 1550 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ, ਜਿਨ੍ਹਾਂ ਚੋਂ ਕਈ ਰੀਸੈਂਟ ਗ੍ਰੈਜੂਏਟਸ ਵੀ ਆ, ਉਹਨਾਂ ਦਾ ਜਿਹੜਾ ਲੀਗਲ ਸਟੇਟਸ ਆ ਉਹ ਰਿਵੋਕ ਕਰ ਲਿਆ ਗਿਆ ਸਟੇਟ ਡਿਪਾਰਟਮੈਂਟ ਤੋਂ। ਇਹ ਜਿਹੜਾ ਡਾਟਾ ਆ ਇਨਸਾਈਡ ਹਾਇਰ ਐਜੂਕੇਸ਼ਨ ਉਹਦੇ ਵੱਲੋਂ ਆਇਆ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ ਅਟਾਰਨੀ ਆ, ਉਹ ਬਿਕ ਗੋਇਲ ਆਫ ਇਮੀਗ੍ਰੇਸ਼ਨ ਲਾ ਫਾਰਮ, ਉਹ ਇਹ ਕਹਿੰਦੇ ਵੀ REF ਜਿਹੜੇ ਹੈਗੇ ਆ, ਇਹ ਪਹਿਲੀ ਵਾਰੀ ਮੈਂ ਸੁਣਿਆ ਵੀ ਜਿਹੜੇ H1B ਵੀਜ਼ਾ ਵਾਲੇ ਲੋਕ ਆ ਉਹਨਾਂ ਤੋਂ ਇਹ ਮੰਗ ਰਹੇ ਹੈਗੇ ਆ, ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਹੋਮ ਐਡਰੈਸਿਸ ਤੇ ਬਾਇਓਮੈਟ੍ਰਿਕਸ। ਸੋ ਕਹਿੰਦੇ ਵੀ ਇਹ ਖਾਸ ਕਰਕੇ ਮੇਬੀ ਇਸ ਕਰਕੇ ਹੋਊਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਡਿਪੋਰਟ ਕਰਨਾ ਚਾਹੁੰਦਾ ਹੈਗਾ ਲਾਫੁਲੀ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵਾਟ ਹੈਪਨਸ ਨੈਕਸਟ। ਸੋ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਕੀ ਵਿਚਾਰ ਹੈਗਾ, ਕਿੱਦਾਂ ਤੁਸੀਂ ਸੋਚਦੇ ਆ? ਪ੍ਰੋਟੈਸਟ 'ਚ ਹਿੱਸਾ ਲੈਣੇ ਨਹੀਂ, ਕਿਸੇ ਤਰ੍ਹਾਂ ਦੀ ਤੁਹਾਡੀ ਵਾਇਲੇਸ਼ਨ ਹੋਈ ਹੈਗੀ ਆ
ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਆਈਸ ਦੇ ਇੱਕ ਸਾਬਕਾ ਆਫੀਸ਼ੀਅਲਸ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਕੀਤਾ ਹੈਗਾ। ਉਹ ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਇਨਹਿਊਮੇਨ ਪੋਲੀਟੀਕਲ ਥੀਏਟਰ ਬਣਾਇਆ ਗਿਆ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਇਹ ਇੱਕ ਸਾਬਕਾ ਆਈਸ ਦੇ ਜਿਹੜੇ ਹੈਡ ਰਹੇ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ। ਸੋ ਬਾਰ-ਬਾਰ ਕਿਉਂਕਿ ਇਹ ਗੱਲ ਬਿਲਕੁਲ ਸਹੀ ਆ ਵੀ ਬਾਰਡਰ ਟੋਟਲੀ ਬੰਦ ਹੋਇਆ ਆ, ਇਹਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਵਧਾਈ ਦਾ ਪਾਤਰ ਵੀ ਹੈਗਾ ਭਈ ਇੱਕ ਤਰ੍ਹਾਂ ਨਾਲ ਇੰਨਾ ਖੁੱਲ੍ਹਾ ਸੀ। ਪਰ ਦੂਸਰੇ ਪਾਸੇ ਇੰਨੀ ਜ਼ਿਆਦਾ ਜਿਹੜਾ ਗਲਤੀਆਂ ਹੋ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਯੂਐਸ ਦੇ ਜਿਹੜੇ ਬੋਰਨ ਸਿਟੀਜ਼ਨ ਆ, ਉਹਨਾਂ ਨੂੰ ਹੀ ਅਰੈਸਟ ਕੀਤਾ ਜਾ ਰਿਹਾ, ਉਹਨਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਡੇ ਨਾਲ ਪਿਛਲੇ ਦਿਨਾਂ 'ਚ ਅਸੀਂ ਕਈਆਂ ਦੀ ਗੱਲਬਾਤ ਕੀਤੀ ਹੈ। ਇੱਕ ਹੁਣ ਨਵਾਂ ਇਸੇ ਤਰ੍ਹਾਂ ਦਾ ਇੱਕ ਨਵੀਂ ਇੰਸੀਡੈਂਟ ਆਈ ਆ, ਜਿਹਦੇ ਵਿੱਚ ਐਰੀਜ਼ੋਨਾ ਦੇ ਵਿੱਚ ਯੂਐਸ ਦਾ ਜਿਹੜਾ ਸਿਟੀਜ਼ਨ ਆ, ਯੂਐਸ ਬੋਰਨ ਸਿਟੀਜ਼ਨ ਹੋਜ਼ੇ ਹਾਰਮੋਸਿਲੋ, ਉਹ ਐਰੀਜ਼ੋਨਾ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ ਵਿਦਆਊਟ ਦਾ ਪ੍ਰੋਪਰ ਇਮੀਗ੍ਰੇਸ਼ਨ ਡਾਕੂਮੈਂਟਸ। ਉਹਨੂੰ ਅਰੈਸਟ ਕਰ ਲਿਆ ਤੇ 10 ਦਿਨ ਉਹਨੂੰ ਜੇਲ੍ਹ 'ਚ ਰੱਖਿਆ। ਸੋ ਇਸੇ ਕਰਕੇ ਆਪਾਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਉਹਨਾਂ ਨੂੰ ਬਾਰ-ਬਾਰ ਕਹਿੰਦੇ ਰਹਿੰਦੇ ਆ, ਨੋ ਮੈਟਰ ਵਾਟ। ਈਵਨ ਸ਼ਨੀਚਰਵਾਰ ਤੁਸੀਂ ਸੁਣਿਆ ਵੀ ਹੋਣਾ ਆ, ਅਟਾਰਨੀ ਜੇ ਤਿਰਕੀਆਣਾ ਉਹਨਾਂ ਕੋਲੋਂ ਵੀ ਭਈ ਨੋ ਮੈਟਰ, ਜੇ ਤੁਸੀਂ ਬੋਰਨ ਵੀ ਆ, ਤੁਹਾਡਾ ਜਿਹੜਾ ਸ਼ਕਲ ਆ, ਤੁਹਾਡਾ ਜਿਹੜਾ ਕਲਰ ਆ, ਉਹ ਉਹਨਾਂ ਲੋਕਾਂ ਨਾਲੋਂ ਡਿਫਰੈਂਟ ਆ ਜਿਹੜੇ ਉਹ ਸੋਚਦੇ ਵੀ ਅਸੀਂ ਅਮਰੀਕਨ ਹੈਗੇ ਆ। ਸੋ ਡਾਕੂਮੈਂਟ ਪੂਰੇ ਕੋਲ ਰੱਖੋ। ਸੋ ਇਹ ਜਿਹੜਾ ਸਪੈਨਿਸ਼ ਮੂਲ ਦਾ ਬੰਦਾ ਅਮਰੀਕਨ ਬੋਰਨ ਹੋਜ਼ੇ ਹਾਰਮੋਸਿਲੋ ਐਰੀਜ਼ੋਨਾ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ, 19 ਸਾਲਾਂ ਦਾ। ਨਿਊ ਮੈਕਸੀਕੋ ਦੇ ਵਿੱਚ ਰਹਿੰਦਾ ਹੈਗਾ। ਜਦੋਂ ਉਹ ਨਗਾਲਸ ਜਿਹੜਾ ਇਹ ਬਾਰਡਰ ਦੇ ਲਾਗੇ ਟਾਊਨ ਆ, ਉੱਥੇ ਉਹਨੂੰ ਜਿਹੜਾ ਆਈਸ ਵਾਲਿਆਂ ਨੇ ਫੜ ਲਿਆ। ਚੈੱਕ ਦੇ ਦੌਰਾਨ ਉਹ ਤੋਂ ਡਾਕੂਮੈਂਟ ਮੰਗੇ ਜਾਂ ਡਾਕੂਮੈਂਟ ਉਹਨਾਂ ਦੇ ਕਿਸੇ ਤਰ੍ਹਾਂ ਉਹਨੇ ਪ੍ਰੂਵ ਨਹੀਂ ਕੀਤੇ ਤੇ ਉਹਨੂੰ ਚੱਕ ਕੇ ਜਿਹੜਾ ਆ ਉਹਨਾਂ ਨੇ ਬਾਰਡਰ ਪੈਟਰੋਲ ਵਾਲਿਆਂ ਨੇ ਕਹਿੰਦੇ ਪਈ ਅੰਦਰ ਕਰ ਦਿੱਤਾ ਤੇ 10 ਦਿਨ ਉਹ ਲਗਾਤਾਰ ਜੇਲ੍ਹ ਦੇ ਵਿੱਚ ਰਿਹਾ। ਬਾਅਦ ਦੇ ਵਿੱਚ ਜਿਹੜੇ ਡਾਕੂਮੈਂਟ ਪੇਸ਼ ਕਰਕੇ ਉਹਨੂੰ ਜਿਹੜਾ ਛਡਾਇਆ ਗਿਆ। ਸੋ ਇਦਾਂ ਦੀਆਂ ਕਈ ਸਿਟੀਜ਼ਨਸ਼ਿਪ, ਜਿਹੜੇ ਇੱਕ ਪ੍ਰੋਫੈਸਰ ਦੀ ਗੱਲਬਾਤ ਹੋਈ ਸੀ, ਇੱਕ ਡਾਕਟਰ ਦੀ ਵੀ ਗੱਲਬਾਤ ਹੋਈ ਸੀ ਜੋ ਇੱਥੇ ਦੇ ਬੋਰਨ ਇਮੀਗ੍ਰੇਸ਼ਨ ਅਟਾਰਨੀ ਬੀਬੀ ਜਿਹੜੀ ਇੱਥੇ ਦੀ ਬੋਰਨ ਸੀ 40 ਸਾਲਾਂ ਦੀ। ਸੋ ਉਹਨੂੰ ਚਿੱਠੀ ਆਈ ਸੀ। ਸੋ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਆ, ਉਹ ਵੀ ਜਿਹੜੀਆਂ ਆ ਰਹੀਆਂ ਵੀ ਉਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਵੀ ਡਿਊ ਪ੍ਰੋਸੈਸ ਕਿਉਂ ਨਹੀਂ ਕਰਦੇ, ਉਹਨੂੰ ਵੈਰੀਫਾਈ ਕਿਉਂ ਨਹੀਂ ਕਰਦੇ ਹੈਗੇ, ਜਿਹਦੇ ਨਾਲ ਆਮ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਡਰ ਵਾਲਾ ਮਾਹੌਲ ਬਣਿਆ ਹੋਇਆ ਹੈਗਾ। ਜੀ, ਉਦਾਂ ਇਹ ਦੱਸਦੇ ਜਾਈਏ, ਦੇਖੋ ਕਿਸੇ ਕਿਸੇ ਦੇ ਨਾਲ ਇਦਾਂ ਹੁੰਦਾ, ਸਾਰਿਆਂ ਦੇ ਨਾਲ ਇਦਾਂ ਜਿਹੜਾ ਨਹੀਂ ਹੁੰਦਾ। ਪਰ ਇਦਾਂ ਦੀਆਂ ਖਬਰਾਂ ਆਉਣ ਦੇ ਨਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਾਵਨਾ ਜਿਹੜੀ ਉਹ ਜਾਂਦੀ ਆ ਵੀ ਐਡਮਿਨਿਸਟ੍ਰੇਸ਼ਨ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ, ਵੀ ਸੁਣਵਾਈ ਵਾਲੀ ਗੱਲ ਜਾਂ ਲੋਕਾਂ ਨੂੰ ਪ੍ਰੋਪਰ ਇੱਕ ਪ੍ਰੋਸੈਸ ਆ ਉਸ ਦੇ ਵਿੱਚੋਂ ਕੱਢਿਆ ਵੀ ਜਾ ਰਿਹਾ ਜਾਂ ਨਹੀਂ ਕੱਢਿਆ ਜਾ ਰਿਹਾ, ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਆ ਉਹ ਪੈਦਾ ਜਿਹੜੇ ਉਹ ਹੋ ਜਾਂਦੇ ਆ। ਹਰਜੋਤ ਸਿੰਘ ਜੀ, ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਜੀ ਉਹ ਜੁੜਦੇ ਹਾਂ ਤੇ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ ਯੂਐਸ ਨਾਲ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है श्रोते प्रोग्राम ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਪਹੁੰਚ ਚੁੱਕੇ ਹਨ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਾਡੇ ਕੋਲ ਥੋੜਾ ਜਿਹਾ ਸਮਾਂ ਹੈ, ਇੱਕ ਹੋਰ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਕਰਨੀ ਆ, ਖਾਸ ਕਰਕੇ ਜਿਹੜੇ ਨੇਪਾਲੀ ਇਮੀਗ੍ਰੈਂਟਸ ਹੈਗੇ ਆ। ਹਿਊਮਨ ਰਾਈਟਸ ਐਕਸਪਰਟਸ ਜੋ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਅਲਾਰਮ ਕੀਤਾ ਆ ਵੀ ਜੋ ਭੂਟਾਨ ਦੇ ਨੇਪਾਲ ਮੂਲ ਦੇ ਲੋਕਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ, ਨੇਪਾਲ ਵਾਲੇ ਉਹਨਾਂ ਨੂੰ ਲੈ ਨਹੀਂ ਰਹੇ। ਪਿਛਲੇ ਦਿਨਾਂ ਦੇ ਵਿੱਚ ਇੱਕ ਨਰਾਇਣ ਕੁਮਾਰ ਸਵੇਦੀ ਨਾਮ ਦਾ ਬੰਦਾ, ਉਹਦੇ ਨਾਲ 9 ਜਣੇ ਹੋਰ ਡਿਪੋਰਟ ਕੀਤੇ ਗਏ ਸੀ ਅਮਰੀਕਾ ਤੋਂ। ਉਹਨਾਂ ਨੂੰ ਇੰਡੀਆ ਭੇਜਿਆ ਗਿਆ ਤੇ ਇੰਡੀਆ ਦੇ ਵਿੱਚ ਉਹਨਾਂ ਨੂੰ ਹੋਟਲ 'ਚ ਰੱਖ ਕੇ ਤੇ ਉਹਨਾਂ ਨੂੰ ਜਦੋਂ ਨੇਪਾਲ ਭੇਜਿਆ ਗਿਆ, ਨੇਪਾਲ ਵਾਲਿਆਂ ਨੇ ਉਹਨਾਂ ਨੂੰ 1-2 ਦਿਨ ਰੱਖ ਕੇ ਮੁੜ ਕੇ 30 ਹਜ਼ਾਰ ਰੁਪਈਆ ਦੇ ਕੇ ਵਾਪਸ ਇੰਡੀਆ ਨੂੰ ਭੇਜ ਦਿੱਤਾ ਗਿਆ। ਸੋ ਹੁਣ ਨਾ ਤਾਂ ਉਹਨਾਂ ਨੂੰ ਨੇਪਾਲ ਵਾਲੇ ਵਾਪਸ ਲੈ ਰਹੇ ਆ, ਨਾ ਅਮਰੀਕਾ ਵਾਲੇ ਲੈ ਰਹੇ ਆ। ਕਹਿੰਦੇ ਵੀ 1 ਲੱਖ ਤੋਂ ਵੱਧ ਨੇਪਾਲੀ ਸਪੀਕਿੰਗ ਭੂਟਨੀ ਜਿਹੜੇ ਭੂਟਾਨ ਵਾਲੇ ਆ, ਉਹ 1990 ਦੇ ਵਿੱਚ ਇੱਥੇ ਅਮਰੀਕਾ ਭੱਜ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਖਤਰਾ ਸੀ ਉਸ ਟਾਈਮ ਦੇ ਉੱਤੇ ਜੋ ਉਹਨਾਂ ਦੀ ਕੰਟਰੀ ਦੇ ਵਿੱਚ ਵਾਪਰ ਰਿਹਾ ਸੀਗਾ। ਪਰ 20 ਸਾਲ ਤੋਂ ਕਈ ਇੱਥੇ ਰਹਿ ਰਹੇ ਆ। ਉਹਨਾਂ ਦੇ ਉੱਤੇ ਹੁਣ ਜਿਹੜਾ ਟਰੰਪ ਉਹਨਾਂ ਨੇ ਇੱਕ ਜਿਹੜਾ ਇਹ ਵੀ ਕਿਹਾ ਸੀ ਵੀ ਉਹਨਾਂ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਜੋ ਵਰਕ ਪਰਮਿਟ ਆ ਉਹ ਰਿਵੋਕ ਕਰ ਲਏ ਜਾਣਗੇ। ਸੋ ਹੁਣ ਇਹ ਐਗਜ਼ਾਮਪਲਸ ਆ ਰਹੀ ਅੱਜ ਗਾਰਡੀਅਨ ਮੈਗਜ਼ੀਨ ਨੇ ਇਹਦੇ ਸੰਬੰਧ ਦੇ ਵਿੱਚ ਖਾਸ ਕਰਕੇ ਜਿਹੜੇ ਨੇਪਾਲ ਵਾਲੇ ਇਮੀਗ੍ਰੈਂਟਸ ਆ ਉਹਨਾਂ ਦੇ ਬਾਰੇ ਕਾਫੀ ਵੱਡੀ ਜਿਹੜੀ ਖਬਰ ਛਾਪੀ ਹੈਗੀ ਆ। 2007 ਤੋਂ ਲੈ ਕੇ 2018 ਤਾਈਂ ਕਹਿੰਦੇ 1,13,000 ਭੂਟਾਨ ਤੋਂ ਰਿਫਿਊਜੀਜ਼ ਸੈਟਲ ਹੋਏ ਸੀ ਤੇ ਹਜੇ ਕਈ ਕੈਂਪਾਂ ਦੇ ਵਿੱਚ ਵੀ ਰਹਿ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੇ ਭੂਟਾਨ ਵਾਲੇ ਲੋਕ ਆ ਉਹਨਾਂ ਦੇ ਨਾਲ ਵਾਪਰ ਰਹੀ ਹੈ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਹੁਣ ਤੋਂ ਅੱਧੇ ਘੰਟੇ ਬਾਅਦ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੈਨੇਟਰ ਐਨਾ ਕੈਬਰੇਓ, ਅਸੈਂਬਲੀ ਮੈਂਬਰ ਜਸਮੀਤ ਮੈਂਸ, ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ, ਤਿੰਨਾਂ ਦੇ ਦੁਆਰਾ ਲਿਆਂਦਾ ਗਿਆ। ਉਸ ਦੀ ਜਿਹੜੀ ਹੀਅਰਿੰਗ ਆ ਅੱਜ 21 ਅਪ੍ਰੈਲ ਨੂੰ 1021 ਓ ਸਟਰੀਟ ਸੈਕਰਾਮੈਂਟੋ ਦੇ ਵਿੱਚ ਰੂਮ ਨੰਬਰ 2200 ਦੇ ਵਿੱਚ ਹੋਣ ਜਾ ਰਹੀ ਆ। ਸੋ ਆਪਾਂ ਵੀ ਉੱਥੇ ਜਿਹੜਾ ਕੁਛ ਚਿਰ ਦੇ ਵਿੱਚ ਪਹੁੰਚ ਜਾਣਾ ਆ। ਤੇ ਅੱਜ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਸ ਦੀ ਹੀਅਰਿੰਗ ਆ। ਦੂਰੋਂ ਨੇੜਿਓਂ ਆਲਰੇਡੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸਾਨੂੰ ਕਾਲਸ ਆ ਉਹ ਆਈਆਂ ਆ ਵੀ ਅਸੀਂ ਜਿਹੜੇ ਉੱਥੇ ਪਹੁੰਚ ਰਹੇ ਆ। ਸੋ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਜਿਹੜੇ ਉਹ ਮਿਲਾਂਗੇ ਵੀ। ਸੋ ਇਸ ਸਪੋਰਟ ਨੂੰ ਲਗਾਤਾਰ ਆਪਾਂ ਇਸ ਬਿੱਲ ਦੇ ਲਈ ਬਰਕਰਾਰ ਜਿਹੜਾ ਉਹ ਰੱਖਣਾ ਆ ਤਾਂ ਜੋ ਇਹ ਜਿਹੜਾ ਬਿੱਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੇ। ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਚੁੱਪ ਚੁਪੀਤੇ ਇਸ ਦੇ ਉਲਟ ਚਿੱਠੀਆਂ ਲਿਖ ਰਹੀਆਂ। ਚੁੱਪ ਚੁਪੀਤੇ ਕਿਉਂ, ਸ਼ਰੇਆਮ ਹੀ ਜਿਹੜਾ ਆ ਉਹ ਇਨਫੈਕਟ ਚਿੱਠੀਆਂ ਲਿਖ ਰਹੀਆਂ ਆ ਜਾ ਕੇ ਜਦੋਂ ਇਦਾਂ ਦੀਆਂ ਹੀਅਰਿੰਗਸ ਹੁੰਦੀਆਂ ਇਸ ਦੇ ਉਲਟ ਬਿੱਲ ਦੇ ਉੱਤੇ ਜਿਹੜੀਆਂ ਉਹ ਬੋਲਦੀਆਂ ਆ। ਸੋ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਆਪਾਂ ਵੱਧ ਤੋਂ ਵੱਧ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ, ਇਹ ਚਾਹੇ ਕਮੇਟੀ ਆ, ਚਾਹੇ ਉਹ ਸੈਨੇਟ ਫਲੋਰ ਆ, ਚਾਹੇ ਉਹ ਅਸੈਂਬਲੀ ਦੀਆਂ ਕਮੇਟੀਆਂ ਹੋਣ ਅੱਗੇ ਆਉਣ ਵਾਲੇ ਸਮੇਂ 'ਚ ਜਾਂ ਅਸੈਂਬਲੀ ਦੀ ਫਲੋਰ ਹੋਵੇ, ਗਵਰਨਰ ਤੱਕ ਵੀ ਜਿਹੜੀ ਇਸ ਦੀ ਜਿਹੜੀ ਅਪਰੋਚ ਆ ਉਹ ਆਪਾਂ ਨੂੰ ਲਗਾਤਾਰ ਹੁਣੇ ਤੋਂ ਹੀ ਪ੍ਰੈਸ਼ਰ ਜਿਹੜਾ ਉਹ ਇਸ ਦੇ ਵਿੱਚ ਬਰਕਰਾਰ ਜਿਹੜਾ ਉਹ ਰੱਖਣਾ ਚਾਹੀਦਾ ਆ। ਉੱਦਾਂ ਦੱਸਿਆ ਇਹ ਜਾ ਰਿਹਾ ਵੀ ਆਪਾਂ ਉਮੀਦ ਕਰਦੇ ਹਾਂ ਵੀ ਅੱਜ ਦੀ ਇਸ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਹ ਬਿੱਲ ਜਿਹੜਾ ਉਹ ਪਾਸ ਹੋਊਗਾ ਕਿਉਂਕਿ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਜਿਹੜੀ ਸੈਨੇਟਰ ਐਨਾ ਕੈਬਰੇਓ ਆ ਉਹ ਖੁਦ ਆਪ ਜਿਹੜੇ ਉਹ ਬੈਠਦੇ ਆ। ਇਹ ਆਪ ਹੀ ਸੀਗੇ ਪਿਛਲੀ ਵਾਰੀ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਇਸ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਸ ਬਿੱਲ ਨੂੰ ਉਦੋਂ ਫੇਲ ਕਰ ਦਿੱਤਾ ਸੀ ਜਦੋਂ ਪਹਿਲੀ ਵਾਰੀ ਵੈਂਸ ਡਾਕਟਰ ਜਿਹੜੇ ਆ ਉਹਨਾਂ ਨੇ ਅਸੈਂਬਲੀ ਮੈਂਬਰ ਨੇ ਜਿਹੜਾ ਉਹ ਲਿਆਂਦਾ ਸੀਗਾ ਕਿਉਂਕਿ ਇਹਨਾਂ ਦੇ ਕੰਨ HAF ਵਰਗੀਆਂ ਸੰਸਥਾਵਾਂ ਨੇ, ਇੰਡੀਅਨ ਪ੍ਰੋਕਸੀ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਦੁਆਰਾ ਭਰ ਦਿੱਤੇ ਗਏ ਸੀਗੇ। ਸੋ ਹੁਣ ਜਦ ਉਹਨਾਂ ਨੂੰ ਪਤਾ ਲੱਗਾ, ਜਦ 350 ਮੀਲ ਬੇਕਰ ਸਟਰੀਟ ਤੋਂ ਲੈ ਕੇ ਸੈਕਰਾਮੈਂਟੋ ਤੱਕ ਜਿਹੜੇ 40 ਵਰੇ ਹੋ ਗਏ ਸੀਗੇ ਸਿੱਖਾਂ ਦੇ ਉੱਤੇ ਹੋਏ ਹਮਲੇ ਨੂੰ, ਉਸ ਦੀ ਯਾਦ ਦੇ ਵਿੱਚ ਉਹ ਮਾਰਚ ਕੱਢਿਆ ਗਿਆ ਜਕਾਰਾ ਆਰਗੇਨਾਈਜੇਸ਼ਨ, ਜਕਾਰਾ ਮੂਵਮੈਂਟ ਦੀ ਜਿਹੜੀ ਉਹ ਸ਼ੁਰੂਆਤ ਦੇ ਨਾਲ। ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਖੜ ਕੇ ਜਿਹੜੀ ਅਸੈਂਬਲੀ ਆ ਉਹਦੇ ਬਾਹਰ ਜਿਹੜੀਆਂ ਪੌੜੀਆਂ ਉੱਥੋਂ ਕੱਢ ਕੇ ਗਿਆ ਸੀਗਾ ਵੀ ਮੈਨੂੰ ਉਦੋਂ ਵਰਗਲਾ ਕੇ ਚਾਹੇ ਇਸ ਦੇ ਉਲਟ ਕਰਵਾਇਆ ਗਿਆ ਸੀਗਾ ਪਰ ਮੈਂ ਅਗਲੀ ਵਾਰ ਇਸ ਬਿੱਲ ਨੂੰ ਖੁਦ ਜਿਹੜੀ ਉਹ ਪੇਸ਼ ਕਰੂੰਗੀ ਤੇ ਉਹੀ ਉਹਨਾਂ ਨੇ ਕੀਤਾ ਆ ਤੇ ਇਹ ਜਿਹੜਾ ਬਿੱਲ ਲੈ ਕੇ ਆਂਦਾ ਆ। ਸੋ ਆਓ ਸਾਰੇ ਜਾਣੇ ਜਿਹੜੇ ਉੱਥੇ ਪਹੁੰਚ ਰਹੇ ਆ, ਜਿਹੜੇ ਰਸਤਿਆਂ 'ਚ ਨੇ, ਪਾਰਕਿੰਗ ਲੱਭ ਰਹੇ ਹੋਣਗੇ, ਸੋ ਸਾਰੇ ਜਾਣੇ ਪਹੁੰਚੀਏ 1021 ਓ ਸਟਰੀਟ। ਇਹ ਐਡਮਿਨਿਸਟ੍ਰੇਟਿਵ ਬਿਲਡਿੰਗ ਆ, ਬਿਲਕੁਲ ਜਿਹੜੀ ਕੈਲੀਫੋਰਨੀਆ ਦੇ ਅਸੈਂਬਲੀ ਆ ਉਹ ਸੜਕ ਜਿਹੜੀ ਉਹ ਇੱਕ ਛੱਡ ਕੇ ਤੇ ਉੱਥੇ ਜਿਹੜੀਆਂ ਇਹ ਕਮੇਟੀਆਂ ਦੀਆਂ ਜਿਹੜੀਆਂ ਹੀਅਰਿੰਗਸ ਆ ਉਹਦੇ ਕਮਰੇ ਬਣਾਏ ਗਏ ਆ। ਸੇਮ ਉਸੇ ਕਮਰੇ 'ਚ ਜਿਹੜੇ ਪਿਛਲੀ ਵਾਰੀ ਆਏ ਉਹਨਾਂ ਨੂੰ ਪਤਾ ਆ ਵੀ ਕਿੱਥੇ ਆਉਣਾ ਆ। ਜੇ ਨਹੀਂ ਪਤਾ ਤਾਂ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਦੇ ਆ, 1021
ਉਹ ਸਟਰੀਟ ਦੇ ਉੱਤੇ ਇਹ ਜਿਹੜਾ ਤੁਸੀਂ ਸੈਕਰਾਮੈਂਟੋ ਦੇ ਵਿੱਚ ਪਹੁੰਚਣਾ ਆ। ਸੋ ਕੁਛ ਚਿਰ ਬਾਅਦ, ਅੱਧੇ ਘੰਟੇ ਬਾਅਦ ਆਪਾਂ ਤੁਹਾਡੇ ਲਈ ਜਿਹੜੀ ਇਹ ਹੀਅਰਿੰਗ ਆ ਉਸ ਨੂੰ ਜਿਹੜਾ ਉੱਥੋਂ ਆਪਾਂ ਪੇਸ਼ ਕਰਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।